कई दफा याद आना डर आना सुत्या ने उठ ਜਿਹੜੇ ਦੇਖੇ ਸੀ ਨਾ ਉੱਥੇ ਨਜ਼ਾਰੇ ਦੇਖੇ ਸੀ ਕਤਲ ਦੇਖੇ ਸੀ ਮੈਂ ਕਿਹਾ ਮੇਰਾ ਚਾਚਾ ਮੇਰੇ ਖੜਿਆਂ ਦੀ ਗੱਲ ਆ ਸਾਰੀ ਫੈਮਿਲੀ ਖੜੀ ਸੀ ਇਹ ਕਰੈਸ਼ੀਆਂ ਦੀ ਗੱਲ ਢਿੱਡ ਦੇ ਲੱਗ ਗਏ ਉੱਠ ਜੱਸਾ ਪਿਆ ਅਸੀਂ ਸਾਰੇ ਜੀ ਇਕੱਠੇ ਸੀ ਚਾਚਾ ਸਾਡਾ ਜਵਾਨ ਸੀ ਉਹਨੇ ਮਾਰੀ ਆਪਣੇ ਸਿੱਖ ਨੇ ਤਲਵਾਰ ਇੱਥੇ ਬਰਛੀ ਮਾਰੀ ਤੇ ਇੱਥੇ ਉਹਨੇ ਬਰਛੀ ਇਹਦੇ ਵਿੱਚ ਮਾਰੀ ਪੱਟ ਗਾਂ ਲਗਾਤੀ ਉਹ ਮੰਗੇ ਪਾਣੀ ਬਾਪ ਮੇਰਾ ਗਿਆ ਤਾਂ ਉਹਨੇ ਜੁੱਤੀ ਭਰ ਕੇ ਲਿਆਂਦੀ ਪਾਣੀ ਛਪੜੀ 'ਚ ਮੀਂਹ ਪਿਆ ਉਹ ਲਿਆ ਕੇ ਤੇ ਉਹਦੇ ਮੂੰਹ 'ਚ ਪਾਇਆ ਆਪਣੇ ਭਰਾ ਦੇ ਉੱਥੇ ਸਾਡੀਆਂ ਮੌਤਾਂ ਬਹੁਤ ਹੋਈਆਂ ਦੂਸਰੀਆਂ ਬਿਮਾਰੀਆਂ ਵਬਾ ਫੈਲੀ ਇੰਨੀ ਕਿ ਚਿਰ ਮਾਈ ਸਾਡੀ ਵੀ ਮਰ ਗਈ ਉੱਥੇ ਹੀ ਭੈਣ ਵੀ ਮਰ ਗਈ ਭੈਣ ਕਿਹੜੀ ਸਾਡੀ ਕੋਈ 7-8 ਸਾਲ ਦੀ ਉਹੀ ਹਿੰਦੁਸਤਾਨ ਚੋਂ ਨਹੀਂ ਉਹ ਜਿਹੜੇ ਤੁਹਾਡੀ ਵਾਲਦਾ ਤੇ ਭੈਣ ਸੀ ਉਹ ਫਿਰ ਉੱਥੇ ਕਿਵੇਂ ਕੀਤਾ ਉੱਥੇ ਦਫਨ ਕਰਤਾ ਹੋਰ ਕੀ ਉਵੇਂ ਹੀ ਟੋਆ ਮਾਰ ਕੇ ਤੇ ਸਿਰ ਦਿੰਦੇ ਸੀ ਹੋਰ ਇਹ ਵੀ ਲੱਖ ਸ਼ੁਕਰ ਸੀ ਵੀ ਜਿਹੜਾ ਟੋਏ ਦੇ ਵਿੱਚ ਕਰ ਲਏ ਇਹ ਉਸੇ ਲਾਸ਼ਾਂ ਵੀ ਉੱਤੋਂ ਹੀ ਲੰਘ ਕੇ ਦੇਖਿਆ ਲਾਸ਼ਾਂ इस दौर में पागल तू किसको पुकारे ये दौलत है अमीरों की गरीबों की कमाई ये दौलत है अमीरों की गरीबों की कमाई क्यों अर्जा है इतना ये खून गरीबों का पी जाते हैं जालम देखो देखते हैं बाजार में बच्चे भी किसी के ये जिंदगी भी गरीबों को क्यों रास ना आई क्या बात ये जिंदगी की गरीबों को क्यों रास ना आई तन पे नहीं है कपड़ा रोटी नहीं मुयस्सर ऐ उम्रे खिताब तुझे जागना है ऐ उम्रे खिताब तुझे जागना है शिकवा मैं करूं किस पे गुनाहगार ना हो जाऊं रब ने किया शिकवा मैं करूं किस पे गुनाहगार ना हो जाऊं ये दुनिया भी याद का है बनाई तो क्यों मैं कहते के अस्सलाम वालेकुम सत श्री अकाल नमस्ते मेरा नाम नासिर ढिल्लों ਤੇ ਤੁਸੀਂ ਵੇਖਦੇ ਪਏ ਹੋ ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ ਪੰਜਾਬੀ ਲਹਿਰ ਪ੍ਰੋਗਰਾਮ ਦੇ ਰਾਹੀਂ ਤੇ ਸਾਂਝਾ ਟੀਵੀ ਦੇ ਚੈਨਲ ਦੇ ਰਾਹੀਂ ਆਲ ਓਵਰ ਦ ਵਰਲਡ ਆਪਾਂ 1947 ਦੀ ਵੰਡ ਦੇ ਹਵਾਲੇ ਦੇ ਨਾਲ 1947 ਦੇ ਵਿੱਚ ਉਹ ਵਾਕਿਆ ਤੋਂ ਇਨਸੀਡੈਂਟ ਉਹ ਵਾਇਲੈਂਸ ਜਾਂ ਉਸ ਤੋਂ ਪਹਿਲਾਂ ਦੀ ਸਾਂਝ ਦੀ ਗੱਲ ਕਰੀਏ ਉਹ ਸਾਂਝ ਫਿਰ ਜਿਹੜੀ ਵਾਇਲੈਂਸ ਹੋਈ ਜਾਂ ਫਿਰ ਜਿਹੜੇ ਆਪਸੀ ਜਿੰਨੇ ਵੀ ਜੇ ਆਪਾਂ ਕਹੀਏ ਕਿ ਯਾਰੀਆਂ ਦੋਸਤੀਆਂ ਰਿਸ਼ਤੇਦਾਰੀਆਂ ਜੋ ਵੀ ਸਨ ਉਹਨਾਂ ਦੇ ਵਿਛੋੜੇ ਉਹਦੇ 'ਤੇ ਗੱਲ ਰੱਖੀ ਦੀ ਹੈ ਗੱਲ ਸਾਂਝੀ ਕਰੀ ਦੀ ਹੈ ਕਿ ਇਸ ਤੋਂ ਪਹਿਲਾਂ 47 ਦੀ ਵੰਡ ਤੋਂ ਪਹਿਲਾਂ ਦੇ ਕੀ ਹਾਲਾਤ ਸਨ ਕਿਵੇਂ ਲੋਕ ਵਸਦੇ ਸਨ ਇੱਕੋ ਹੀ ਜਗ੍ਹਾ 'ਤੇ 3-4 ਮਜ਼ਾਹਿਬ ਜਾਂ ਆਪਾਂ ਗੱਲ ਕਰ ਲਈਏ ਫਿਰ ਉਹ ਜਿਹੜੀ 47 ਦੇ ਵਿੱਚ ਵਾਇਲੈਂਸ ਹੋਈ ਉਹਦਾ ਕੀ ਉਹਦੇ ਪਿੱਛੇ ਕੀ ਮੁਹਰਕਾਤ ਸਨ ਉਹ ਵੀ ਜਾਣਨ ਦੀ ਕੋਸ਼ਿਸ਼ ਕਰੀ ਦੀ ਹੈ ਫਿਰ ਇੱਧਰ ਆ ਕੇ ਕਿਵੇਂ ਸਰਵਾਈਵ ਕੀਤਾ ਇਹਨਾਂ ਲੋਕਾਂ ਨੇ ਬਜ਼ੁਰਗਾਂ ਨੇ ਆਪਣਾ ਸਾਰਾ ਕੁਛ ਛੱਡਾ ਕੇ ਉਹ ਪਿੱਛੇ ਜਿਹੜੇ ਪਿੱਛੇ ਆਪਣੇ ਯਾਰ ਦੋਸਤ ਜਾਂ ਦੂਜੇ ਲੋਕ ਰਹਿ ਗਏ ਉਹਨਾਂ ਦੀ ਤਾਂ ਉਹ ਕਿਸ ਤਰ੍ਹਾਂ ਹੁਣ ਅੱਜ ਵੀ ਉਹਨਾਂ ਨੂੰ ਜਿਹੜੇ ਲੋਕ ਨੇ ਯਾਦ ਕਰਦੇ ਨੇ ਜਾਂ ਆਪਣੇ ਪਿੰਡਾਂ ਦੀ ਗੱਲ ਕਰੀਏ ਉੱਧਰੋਂ ਇੱਧਰ ਜਾਂ ਉੱਧਰੋਂ ਜਿਹੜੇ ਲੋਕ ਗਏ ਉੱਠ ਕੇ ਛੱਡ ਕੇ ਗਏ ਆਪਣਾ ਸਾਰਾ ਕੁਝ ਉਹਨਾਂ ਦੇ ਪਿੰਡਾਂ ਦੀਆਂ ਯਾਦਾਂ ਉਹਨਾਂ ਦੇ ਸਕੂਲਾਂ ਦੀਆਂ ਯਾਦਾਂ ਉਹ ਸਾਰਾ ਕੁਝ ਜਿਹੜਾ ਵਾ ਤੁਹਾਡੇ ਤੱਕ ਰੱਖੀ ਦਾ ਕਿ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਕੀ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਕੀ ਹੈ ਇਹ ਪ੍ਰੋਗਰਾਮ ਤੁਹਾਡੇ ਤੱਕ ਰੱਖੀ ਦਾ ਅਤੇ ਇਹਨਾਂ ਦੀਆਂ ਯਾਦਾਂ ਉਹ ਤਾਰੀਖ ਉਹ ਹਿਸਟਰੀ ਜਿਹੜੀ ਉਹ ਤੁਹਾਡੇ ਤੱਕ ਸਾਂਝੀ ਕਰੀ ਦੀ ਆ
ਇਹਦਾ ਇੱਕ ਹੋਰ ਮਕਸਦ ਕਿ ਇਹਨੂੰ ਪ੍ਰੀਜ਼ਰਵ ਕੀਤਾ ਜਾਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਲਿਮਿਟਡ ਲੋਕ ਜਿਹੜੇ ਨੇ ਸਾਨੂੰ ਨਹੀਂ ਮਿਲਣੇ, ਇਹਨਾਂ ਦੀਆਂ ਯਾਦਾਂ ਜਾਂ ਉਹ ਗੱਲਾਂ ਜਿਹੜੇ ਐਵੀਡੈਂਸ ਨੇ, ਜਿਹੜੀਆਂ ਹਕੀਕਤ 'ਤੇ ਮਬਨੀ ਨੇ, ਉਹਨਾਂ ਨੂੰ ਵੀ ਪ੍ਰੀਜ਼ਰਵ ਕੀਤਾ ਜਾਵੇ। ਸੋ ਆਓ ਅੱਜ ਦੇ ਪ੍ਰੋਗਰਾਮ ਵੱਲ ਵੱਧਦੇ ਹਾਂ। ਅਸੀਂ ਅੱਜ ਆਏ ਹਾਂ 57 JB ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਚੜ੍ਹਦੇ ਪੰਜਾਬ ਵਾਸਤੇ ਲੋਕ ਨੇ ਉਹਨਾਂ ਵਾਸਤੇ JB ਮਤਲਬ ਅੰਗਰੇਜ਼ ਨੇ ਜਦੋਂ 12 ਬੰਨੀਆਂ ਸੀ ਉਦੋਂ ਨਹਿਰਾਂ 'ਤੇ ਜਿਹੜੇ ਪਿੰਡ ਲੱਗਦੇ ਸਨ ਉਹਨਾਂ ਨੂੰ ਜਿਸ ਨਹਿਰ 'ਤੇ ਜਿਹੜਾ ਪਿੰਡ ਲੱਗਦਾ ਸੀ ਉਹਦਾ ਨਾਂ ਦਿੱਤਾ ਜਾਂਦਾ ਸੀ, ਨਾਲ ਨੰਬਰ ਦਿੱਤਾ ਜਾਂਦਾ ਸੀ। ਸਪੋਜ਼ JB ਝੰਗ ਬਰਾਂਚ ਨਹਿਰ ਜਿਹੜੀ ਲੱਗਦੀ ਸੀ ਇਹਦੇ ਜਿਹੜੇ ਪਿੰਡ ਸਨ ਉਹਨਾਂ ਨੂੰ 1 2 3 4 5 6 ਇਸ ਤਰ੍ਹਾਂ ਨੰਬਰਿੰਗ ਦੇ ਕੇ ਤੇ ਨਾਲ JB ਲਾ ਦਿੱਤਾ ਜਾਂਦਾ ਸੀ। ਜਾਂ ਉਰਦੂ 'ਚ ਗੱਲ ਕਰ ਲਈਏ ਤਾਂ ਜੀਂਬੇ। ਅੱਜ ਅਸੀਂ 57 ਘਿਆਲੇ ਦੇ ਵਿੱਚ ਬੈਠੇ ਹਾਂ ਅਤੇ ਬਜ਼ੁਰਗ ਸਾਡੇ ਕੋਲ ਨੇ ਜਿਨ੍ਹਾਂ ਨੇ 1947 ਦੀ ਵੰਡ ਉਹ ਸਾਰੇ ਵਾਕਿਆਤ ਜਾਂ ਜੇ ਪ੍ਰੋਗਰਾਮ ਦੀ ਆਪਾਂ ਗੱਲ ਕਰੀਏ ਕਿ ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ, ਉਹ ਦੋਵਾਂ ਪਹਿਲੂਆਂ 'ਤੇ ਆਪਾਂ ਝਾਤੀ ਮਾਰਾਂਗੇ ਅਤੇ ਗੱਲ ਕਰਦੇ ਹਾਂ ਬਜ਼ੁਰਗਾਂ ਦੇ ਨਾਲ, ਪੁੱਛਦੇ ਹਾਂ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ। अस्सलाम वालेकुम। वालेकुम सलाम। बाबा जी की हाल चाल ठीक ठाक? अल्लाह का शुक्र है, अपना सेहत ठीक है? ठीक है जी। ਪਹਿਲਾਂ ਤੇ ਆਪਣਾ ਨਾਂ ਦੱਸਿਓ, ਨਾਂ ਕੀ ਤੁਹਾਡਾ? मेरा नाम है फजल करीम। ਫਜ਼ਲ ਕਰੀਮ। हाँ जी, आपका नाम रहमतुल्ला। ਰਹਿਮਤੁल्ला। भाई मेरा एक सी ਅੱਛਾ ਜੀ। ते भैन एक सी, वो सौ तो कोई छोड़ी 18 महीने। ਦਾਦਾ ਜੀ ਦਾ ਵੀ ਯਾਦ ਹੈ ਨਾ? हाँ, ਕੀ ਨਾਂ ਸੀ ਦਾਦਾ ਜੀ ਦਾ? झंडा। ਝੰਡਾ। ਤੇ बाप का नाम रहमतुल्ला है। ਹਾਂਜੀ, ਦਾਦਾ ਜੀ ਦਾ ਝੰਡਾ। झंडा झंडे की लादा सब नमाजी किया जाता सी। ਅੱਛਾ ਅੱਛਾ। ਤੇ ਕਿੰਨੀ ਉਮਰ ਕਿੰਨੀ ਹੈ ਤੁਹਾਡੀ ਹੁਣ? उम्र मेरी गल बन 90 तो 18। 90 ਤੋਂ ਗਾਂ ਦਾ। ਵੈਸੇ ਲੱਗਦੀ ਨਹੀਂ ਸਿਹਤ ਤੋਂ, ਲੱਗਦਾ 65 ਸਾਲਾਂ ਦੇ। ਇਹ ਤੁਹਾਡੀ ਮਿਹਰਬਾਨੀ ਹੈ। ਸਿਹਤ ਠੀਕ ਹੈ ਮਾਸ਼ਾਅੱਲਾ। ਹਾਂ। ਅੱਛਾ ਅੱਛਾ। ਇਹ ਦੱਸੋ ਵੀ ਇਹ ਤੁਸੀਂ ਉਧਰੋਂ ਉਜਾੜਿਆਂ ਵੇਲੇ ਉਧਰੋਂ ਉੱਠ ਕੇ ਆਏ ਜੇ? ਹਾਂਜੀ, ਉਧਰ ਉੱਠ ਕੇ। ਕਿਹੜਾ ਸੀ ਪਿੱਛੇ ਪਿੰਡ? ਪਿੰਡ ਸਾਡਾ ਸੀਗਾ ਜੀ ਜੈਦਾ। ਜੈਦ ਦਾ ਅਸਲ ਲਿਖਣ ਚ ਆਉਂਦਾ ਜੈਦ। ਜੈਦ ਤੇ ਜੈਦਾ ਕਿਹਾ ਜਾਂਦਾ। ਜੈਦਾਂ ਕਿਹਾ ਜਾਂਦਾ ਸੀ। ਜੱਟਾਂ ਦਾ ਪਿੰਡ ਸੀ, ਬੜਾ ਤਕੜਾ ਪਿੰਡ ਸੀ। ਇਹ ਕਿਹੜੀ ਤਹਿਸੀਲ ਲੱਗਦੀ ਸੀ? ਤਹਿਸੀਲ ਸੀ ਸਾਡੇ ਰਿਆਸਤ ਕਪੂਰਥਲਾ ਦੀ, ਤੇ ਤਹਿਸੀਲ ਸੀ ਭਲੱਥ, ਥਾਣਾ ਵੀ। ਭਲੱਥ। ਹਾਂ, ਥਾਣਾ ਵੀ ਤੇ ਤਹਿਸੀਲ ਵੀ ਭਲੱਥ। ਭਲੱਥ ਲੱਗਦਾ ਸੀ। ਹਾਂ, ਥਾਣਾ ਵੀ ਤਹਿਸੀਲ। ਜਿਹੜਾ ਆਪਣਾ ਭਲੱਥ ਤੋਂ ਕਿੰਨਾ ਸੀ ਪਿੰਡ ਆਪਣਾ ਜੈਦ ਪਿੰਡ? ਉੱਥੋਂ ਸੀਗਾ ਮੇਰੇ ਖਿਆਲ 5-6 ਮੀਲ। 5-6 ਮੀਲ। ਅੱਛਾ। ਉਮਰ ਤੁਸੀਂ ਉਦੋਂ ਤੁਹਾਡੀ ਤਕਰੀਬਨ ਕੋਈ, ਜੇ ਆਪਾਂ ਗੱਲ ਕਰ ਲਈਏ ਕੋਈ 20 ਸਾਲ, 15-16, 20 ਦੇ ਵਿੱਚ ਵਿੱਚ? ਹਾਂਜੀ। ਇੱਥੇ ਪੜ੍ਹਦੇ ਪੁੱਢਦੇ ਸੋ ਉੱਥੇ? ਹਾਂਜੀ, ਪ੍ਰਾਇਮਰੀ ਸਕੂਲ ਸਾਡੇ ਪਿੰਡ ਜੈਦ ਦੇ ਵਿੱਚ ਹੀ ਪ੍ਰਾਇਮਰੀ ਸਕੂਲ? ਇੱਕੋ ਹੀ ਸਕੂਲ ਸੀ, ਬਾਕੀ ਪਿੰਡਾਂ ਵਿੱਚ ਦੂਰ ਦੂਰ ਜਾ ਕੇ ਸਕੂਲ ਸੀ। ਕੋਈ ਉਹ ਕਿੰਨਵੀਂ ਤੱਕ ਸੀ ਸਕੂਲ ਆਪਣਾ? ਪ੍ਰਾਇਮਰੀ। ਉਦੋਂ 4 ਜਮਾਤਾਂ ਤੱਕ ਹੁੰਦਾ ਸੀ? ਬਸ 4 ਜਮਾਤਾਂ ਤੱਕ। 4 ਜਮਾਤ। ਤੂੰ 4 ਜਮਾਤਾਂ ਉੱਥੋਂ ਪੜ੍ਹੀਆਂ? ਉੱਥੇ ਫਿਰ ਮੁੜ ਕੇ ਬਾਅਦ ਲੋਅਰ ਮਿਡਲ। ਕਿਹੜੇ ਪਿੰਡ? ਲੋਅਰ ਮਿਡਲ ਹੋ ਗਿਆ। ਲੋਅਰ ਮਿਡਲ ਹੋ ਗਿਆ ਬਾਅਦ ਚ? ਆਹ 5ਵੀਂ ਤੇ 6ਵੀਂ ਫੇਰ ਇੱਥੇ ਕੀਤੀ। 5ਵੀਂ 6ਵੀਂ ਫੇਰ ਉੱਥੇ? ਉਹਦੇ ਬਾਅਦ ਫਿਰ ਅਸੀਂ ਮੈਂ ਚਲੇ ਗਿਆ, ਦਾਖਲ ਹੋਇਆ ਬੇਗੋਵਾਲ ਸਾਹਿਬ। ਬੇਗੋਵਾਲ 7-8 ਮੀਲ ਪੈਣਾ ਸੀ। ਹੂੰ। ਸੈਂਟਰ ਦੇ ਵਿੱਚ ਬਈ ਸੀ। ਹੂੰ। ਉਹ ਲੰਘ ਕੇ ਜਾਂਦੇ ਹੁੰਦੇ। ਤੇ ਤੁਰ ਕੇ ਜਾਂਦੇ ਸੋ ਬੇਗੋਵਾਲ ਤੱਕ? ਤੁਰ ਕੇ ਜਾਣਾ। ਅੱਛਾ। 4 ਜਮਾਤਾਂ ਪੜ੍ਹੀਆਂ ਜੇਦ? ਹਾਂਜੀ। ਫਿਰ ਉਹ ਬਾਅਦ ਚ 6ਵੀਂ ਤੱਕ ਹੋ ਗਿਆ ਆਪਣਾ ਜੇਦ ਵਾਲਾ ਹੀ? ਹਾਂਜੀ। ਫਿਰ ਅੱਗੋਂ 7ਵੀਂ ਚ ਦਾਖਲ ਹੋ ਗਏ ਬੇਗੋਵਾਲ? ਬੇਗੋਵਾਲ। ਅੱਛਾ। ਉੱਥੇ ਮਿਡਲ ਸਕੂਲ। ਚੌਥੀ ਜਮਾਤ ਦੇ ਵਿੱਚ ਜਦੋਂ ਚੌਥੀ ਤੱਕ ਪੜ੍ਹਦੇ ਸੋ ਤੇ ਸਕੂਲ ਕੌਣ ਪੜ੍ਹਾਉਂਦਾ ਹੁੰਦਾ ਸੀ ਤੁਹਾਨੂੰ? ਉਦੋਂ ਮਾਸਟਰ ਕਈ ਬਦਲ ਕੇ ਆਇਆ। ਇੱਕ ਕਰਮਚੰਦ ਸੀ, ਇੱਕ ਦੇ ਨਾਮ ਮੈਨੂੰ ਭੁੱਲ ਗਿਆ। ਹੈਡ ਮਾਸਟਰ ਕਿਹੜੇ ਸਨ? ਇੱਕੋ ਦਾ ਮਾਸਟਰ ਹੁੰਦਾ। ਇੱਕੋ ਹੀ ਹੁੰਦਾ ਸੀ 4 ਜਮਾਤਾਂ ਨੂੰ? 4 ਜਮਾਤਾਂ ਨੂੰ ਇੱਕੋ ਹੀ। ਹਾਂ। ਬੱਚੇ ਵੀ ਕੋਈ 6-7 ਅਸੀਂ 8 ਸੀ। ਹਾਂ। ਚੌਥੀ ਜਮਾਤ ਵਿੱਚ 8 ਬੱਚੇ? 8 ਬੱਚੇ। ਉਹ ਪਿੰਡ ਦੇ ਹੀ ਸਾਰੇ? ਪਿੰਡ ਦੇ। ਹੂੰ। ਤੇ ਸਾਡੇ ਲੋਕਾਂ ਦਾ ਰੁਝਾਨ ਹੀ ਨਹੀਂ ਸੀ ਪੜ੍ਹਨ ਦਾ। ਤੇ ਸਕੂਲ ਸਾਡੇ ਬਿਲਕੁਲ ਹਵੇਲੀ ਦੇ ਲਾਗੇ। ਕਰਮਚੰਦ ਤੁਹਾਨੂੰ ਪੜ੍ਹਾਉਂਦੇ ਹੁੰਦੇ ਸੀ? ਹਾਂ, ਕਰਮਚੰਦ ਉਹ ਸੀਗਾ। ਕਿੱਥੋਂ ਦੇ ਸੀ? ਉਹ ਇੱਥੇ ਦੇ ਸੀਗੇ ਬੇਗੋਵਾਲ ਦੇ। ਬੇਗੋਵਾਲ ਦੇ। ਅੱਛਾ। ਜਿਹੜੇ ਮੁੰਡੇ ਨਾਲ ਪੜ੍ਹਦੇ ਸੀ ਤੁਹਾਡੇ ਉਹ ਆਪਣੇ ਮੁਸਲਮਾਨ ਬਰਾਦਰੀ ਦੇ? ਮੁਸਲਮਾਨ ਵੀ ਸੀ, ਸਿੱਖਾਂ ਦੇ ਵੀ, ਹਿੰਦੂਆਂ ਦੇ ਵੀ ਸੀਗੇ। ਕਿਹੜੇ ਤੁਹਾਡੇ ਨਾਲ ਪੜ੍ਹਦੇ ਹੁੰਦੇ ਸੀ? ਕੋਈ ਨਾਂ ਯਾਦ ਹੈ ਉਹਨਾਂ ਦੇ? ਸਹੁਰਿਆਂ ਦੇ ਨਾਮ ਕਰੀਬ ਮੇਰੇ ਘਰ ਭੁੱਲ ਗਏ ਹੋਣਗੇ ਕੁਝ। ਨਹੀਂ, ਇਹ ਜੇਦ ਸਕੂਲ ਵਾਲੇ ਤੁਹਾਨੂੰ ਪੁੱਛਣ ਡਿਆ। ਹਾਂ। ਨਾ ਇੱਕ ਅੱਧਾ ਕੋਈ ਯਾਦ ਹੈ ਜਿਹੜਾ ਨਾਲ ਪੜ੍ਹਦਾ ਸੀ ਮੁੰਡਾ? ਹਾਂ, ਸਾਡੇ ਨਾਲ ਪੜ੍ਹਦਾ ਸੀ, ਮੇਰੇ ਨਾਲ। ਉਹਦਾ ਨਾਂ ਸੀਗਾ ਯਾਰ ਹੁਣ 6 ਦਿਨ ਇੱਕ ਦਿਨ ਤੋਂ ਨਹੀਂ
ਭੁੱਲ ਜਾਂਦੇ ਅੱਛਾ, ਭੁੱਲ ਗਏ ਨਾ। ਮੌਜੂ ਭੁੱਲ ਜਾਂਦਾ। ਅੱਛਾ ਅੱਛਾ, ਚਲੋ ਕੋਈ ਨਹੀਂ। ਤੇ ਖੱਤਰੀਆਂ ਦਾ ਮੁੰਡਾ ਸੋਹਣ ਸੀ ਉਹਦਾ ਨਾਂ। ਸੋਹਣ ਸੀ। ਹਾਂ, ਉਹ ਨਾਲ ਅੱਛਾ, ਹਿੰਦੂਆਂ ਦਾ? ਹਿੰਦੂਆਂ ਦਾ ਵੀ ਸੀਗਾ ਇੱਕ ਬੱਚਾ, ਉਹਦਾ ਹੁਣ ਮੈਨੂੰ ਨਾਂ ਯਾਦ ਨਾਂ ਦੇਣ ਚ। ਅੱਛਾ, ਇਹ ਦੱਸੋ ਵੀ ਆਪਣੇ ਪਿੰਡ ਦੇ ਵਿੱਚ ਤੁਹਾਡੀ ਬਰਾਦਰੀ ਕਿਹੜੀ ਆ, ਮੇਸ ਹੈ ਨਾ? ਮੇਸ ਜੱਟ ਆ ਅਸੀਂ। ਤੇ ਕਿੰਨੇ ਸੀ ਤੁਹਾਡੇ ਪਿੰਡ, ਤੁਹਾਡੇ ਘਰ ਮੇਸਾਂ ਦੇ? ਸਾਡਾ ਪਿੰਡ ਹੀ ਮੇਸ਼ਾਂ ਦਾ ਸੀ ਸਾਰਾ ਹੀ? ਸਾਰਾ ਹੀ। ਤੇ ਉਹਦੇ ਵਿੱਚ ਗਾਲਬਨ ਲੋਕ ਥੋੜ੍ਹੇ ਥੋੜ੍ਹੇ ਆਏ ਸੀ। ਕੋਈ ਸੀਗੇ ਸਾਡੇ ਨਾਨਕ ਢੇਰੀਆਂ ਤੇ ਬਹੁਤ ਆਏ ਸੀ, ਉਹ ਸੀਗੇ। ਕੁਝ ਥੋੜ੍ਹੇ ਜਿਹੇ ਸਿੱਖ ਸੀ, ਉਹਨਾਂ ਨੂੰ ਅਸੀਂ ਲਬਾਣੇ ਕਹਿੰਦੇ। ਲਬਾਣੇ। ਇੱਕ ਰਾਈ ਸੀਗੇ ਥੋੜ੍ਹੇ ਜਿਹੇ, ਉਹਨਾਂ ਦੀ ਉਹ ਵੀ ਅਕਲੀਤ ਵਿੱਚ ਸੀਗੇ। ਥੋੜੇ ਸਨ? ਉਹ ਮਾਲਕ ਅਸਲ ਨਹੀਂ ਸੀ, ਅਸਲ ਮਾਲਕ ਮੇਸ ਸੀ। ਮੇਸ ਸੀ। ਅੱਛਾ, ਵੀ ਇਹਦਾ ਮਤਲਬ ਵੀ ਮੇਸਾਂ ਦੇ ਘਰ ਸੀ ਬਹੁਤੇ? ਹਾਂਜੀ, ਬਹੁਤ। ਕਿੰਨੇ ਕੁ ਹੋਣੇ ਅੰਦਾਜ਼ਨ ਉਸ ਵੇਲੇ? ਹਾਂ, ਉਹਦੇ ਤੇ ਮੈਂ ਹਿਸਾਬ ਨਹੀਂ ਇੰਨਾ ਕਰਦਾ। ਨੰਬਰਦਾਰ ਕਿੰਨੇ ਸੀ ਤੁਹਾਡੇ ਪਿੰਡ ਦੇ? 3 ਸੀ, ਇੱਕ ਨੰਬਰਦਾਰ ਉਹ ਬੈਠਾ। ਅੱਛਾ, ਨੰਬਰਦਾਰ 3 ਸੀ, ਤਾਂ ਮਤਲਬ ਵੀ ਉਹ ਪਿੰਡ ਤੇ ਵੱਡਾ ਸੀ ਬਾਬਾ? ਹਾਂ, ਵੱਡਾ ਸੀ ਪਿੰਡ। ਤਿੰਨੇ ਨੰਬਰਦਾਰ ਜਿਹੜੇ ਸੀ ਉਹ ਮੇਸ਼ਾਂ ਦੇ। ਹਾਂ, ਮੇਸਾਂ ਦੇ। ਕੀ ਕੀ ਨਾਂ ਸੀ ਉਹਨਾਂ ਦੇ? ਗੁਲਾਮ ਸੀ, ਉਹਦਾ ਬੱਚਾ ਉਹ ਬੱਚਾ ਬੇਟਾ। ਇੱਕ ਦਾ ਨਾਂ ਗੁਲਾਮ ਸੀ, ਇੱਕ ਦਾ ਨਾਂ ਹਾਕਮ ਅਲੀ ਸੀ, ਉਹ ਵੱਡਾ ਨੰਬਰਦਾਰ। ਅੱਛਾ ਜੀ। ਇੱਕ ਹੋਰ ਸੀਗਾ, ਉਹਦਾ ਨਾਂ ਹੁਕਮੀ ਸੀ। ਹੁਕਮੀ। ਤਿੰਨੇ ਹੀ ਨੰਬਰਦਾਰ ਜਿਹੜੇ ਮੇਸ਼ਾਂ ਦੇ। ਅੱਛਾ, ਹੋਰ ਦੂਜਿਆਂ ਦੇ ਲਬਾਣਿਆਂ ਦੇ ਘਰ ਕਿੰਨੇ ਸੀ? ਉਹ ਹੋਰ ਕੋਈ 10-20 ਘਰ। 10-20। ਤੇ ਇਹਨਾਂ ਖੱਤਰੀਆਂ ਦੇ? ਖੱਤਰੀਆਂ ਦੇ 1-2 ਹੀ ਹੋਏ। ਉਹਨਾਂ ਦੇ ਵੱਡਿਆਂ ਦਾ ਕਿਸੇ ਦਾ ਨਾਂ ਯਾਦ? ਲਬਾਣਿਆਂ ਦੇ? ਲਬਾਣੇ? ਹਾਂ ਹਾਂ, ਮੱਗਰ ਸਿੰਘ ਸੀਗਾ ਇੱਕ। ਇੱਕ ਉਹਦਾ ਭਰਾ ਕਪਤਾਨ ਸੀਗਾ, ਉਹਨੇ ਆਣ ਕੇ ਕੋਠੀ ਪਾਈ, ਫੌਜ 'ਚ ਸੀਗਾ। ਅੱਛਾ, ਫੌਜ 'ਚ ਸੀ? ਫੌਜ ਸੀਗਾ। ਤੇ ਉਹ ਕੁਛ ਤੱਕ ਰਹੀ, ਬਾਕੀ ਤਾਂ ਸਿੱਖ ਬਰਾਏ ਨਾਮ ਸੀ। ਥੋੜੇ ਬਹੁਤ ਜਿਹੜੇ ਕਸਬੇਦਾਰਾਂ ਦੇ ਘਰ ਮੁਸਲਮਾਨਾਂ ਦੇ ਸੀ? ਹਾਂ, ਕਸਬੇਦਾਰਾਂ ਦੇ ਘਰ ਆ ਜਿਹੜੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਕਮੀ ਕਹਿੰਦੇ। ਹਾਂ ਸੀਗੇ। ਉਹ ਮੁਸਲਮਾਨਾਂ ਦੇ? ਹਾਂ, ਮੁਸਲਮਾਨ। ਅੱਛਾ। ਲੋਹਾਰ ਹੋਏ, ਤਰਖਾਣ ਹੋਏ, ਨਾਜੀ ਹੋਏ, ਇਹ ਜਲਾਏ ਹੋਏ, ਇਹ ਸੀਗੇ। ਤੇ ਦੁਕਾਨ ਫਿਰ ਕਿੰਨਾ? ਦੁਕਾਨ ਉਹਨਾਂ ਦੇ ਖੱਤਰੀਆਂ ਨੇ ਪਾਈਆਂ ਹੋਈਆਂ ਪਿੰਡਾਂ ਦੇ? ਹਾਂ, ਭਾਈ ਸੀ ਖੱਤਰੀ। ਦੁਕਾਨ ਤਾਂ ਅਸੀਂ ਵੀ ਕਰਦੇ ਰਹੇ। ਸਾਡਾ ਬਾਪ ਜਿਹੜਾ ਸੀ ਉਹ ਕੱਪੜੇ ਦੁਕਾਨ, ਕੱਪੜੇ ਦੀ ਦੁਕਾਨ ਉੱਥੇ ਸੀ? ਹਾਂ, ਉੱਥੇ ਪਿੰਡ ਦੇ ਵਿੱਚ ਜੇਦ 'ਚ? ਜੀ ਜੱਜਾਂ ਦੇ। ਅੱਛਾ ਅੱਛਾ। ਤੇ ਉਹ ਜਿਹਨੇ ਖੱਤਰੀ ਬਣਾਈ ਸੀ ਦੁਕਾਨ, ਉਹਦਾ ਨਾਂ ਦਾ ਯਾਦ ਹੈ? ਉਹ ਤਾਂ ਨਿਆਣਿਆਂ ਨੂੰ ਯਾਦ ਹੁੰਦਾ। ਹਾਤੂ ਸੀ ਉਹਦਾ ਨਾਂ। ਉਹ ਦੁਕਾਨ ਤੋਂ ਚਾਰ ਦਾਣੇ ਲੈ ਕੇ ਜਾਂਦੇ। ਯਾਦ ਆ ਗਿਆ, ਹਾਤੂ ਸੀ ਉਹਦਾ। ਹਾਤੂ। ਸੰਨ 60 'ਚ ਗਿਆ ਮੈਂ ਉੱਥੇ। ਅੱਜ ਸੰਨ 60 'ਚ ਦੁਬਾਰਾ ਗਏ ਸੀ ਉੱਧਰ? ਦੁਬਾਰਾ ਫਿਰ ਗਿਆ। ਉਦੋਂ ਤੇ ਵੀਜ਼ੇ ਵਾਲਾ ਕੋਈ ਨਹੀਂ ਹੋਵੇ? ਵੀਜ਼ੇ ਨਾਲ ਗਏ। ਵੀਜ਼ੇ ਨਾਲ ਗਏ? ਵੀਜ਼ਾ ਲੈ ਗਿਆ। ਅੱਛਾ, ਤੇ ਮਿਲ ਕੇ ਆਏ ਸਾਰਿਆਂ ਨੂੰ? ਉੱਥੇ ਸਾਰਿਆਂ ਨੂੰ ਮਿਲ ਕੇ ਆਇਆ। 1.5 ਮਹੀਨਾ ਮੈਂ ਰਹਿ ਕੇ ਆਇਆ। ਕੰਮ ਸੀ ਮੈਨੂੰ ਉੱਥੇ ਕਾਗਜ਼ ਲੈਣ ਦੀ ਮਨਜ਼ੂਰੀ। ਕਿਹਦੇ ਕੋਲ ਰਹੇ 1.5 ਮਹੀਨਾ? ਉਹਦਾ ਨਾਂ ਗੁਰਤਾ ਸੁਨਿਆਰਾ ਉਹਨੂੰ ਕਹਿੰਦੇ। ਸਾਡਾ ਉਹ ਹਮਾਣੀ ਸੀਗਾ ਕੇਰਲਾ ਮਾ, ਉਹ ਤੋਂ ਲਿਆ ਮੈਂ। ਕੀ ਨਾਂ? ਗੁਰਾਂ ਦਿੱਤਾ। ਗੁਰਾਂ ਦਿੱਤਾ। ਉਹ ਕਿਹਦਾ ਮੁੰਡਾ ਹੈ? ਗੋਕਲ ਸੁਨਿਆਰੇ ਦਾ। ਗੋਕਲ ਸੁਨਿਆਰੇ ਦਾ। ਉਹਦੇ ਕੋਲ ਰਹੇ? ਹਾਂ, ਉਹਦੇ ਕੋਲ। ਅੱਛਾ, ਉਹਦੇ ਕੋਲ ਰਹੇ ਫਿਰ? ਅੱਛਾ ਜਨਾਬ, ਮੈਂ ਰਿਹਾ ਉੱਥੇ 2 ਮਹੀਨਾ ਤੇ 4 ਦਿਨ ਮੈਂ ਰਿਹਾ ਦਿੱਲੀ। ਅੱਛਾ ਜੀ। ਉਹ ਕਾਗਜ਼ ਦੀ ਮਨਜ਼ੂਰੀ ਲੈਣੀ ਸੀ ਕਮਿਸ਼ਨਰ ਆਪਣਾ, ਸਾਡਾ ਪਾਕਿਸਤਾਨ ਜਿਹੜਾ, ਉਹ ਤੋਂ ਫਿਰ ਉਹ ਮਿਲਣੀ। ਕਾਗਜ਼ ਨਹੀਂ ਲੰਘਣ ਦਿੰਦੇ। ਜਾਇਦਾਦ ਦੇ ਨਕਲ ਲੈਣੀ ਸੀ ਮੈਂ, ਉਹਦੇ ਵਾਸਤੇ 4 ਦਿਨ ਗਿਆ। ਉਹ ਮੈਂ ਉਸ ਦਫ਼ਤਰ ਲੱਭਿਆ, ਉਹਨੂੰ ਜਾ ਕੇ ਦਿਖਾ ਦਿੱਤੀ। ਉਹ ਕਾਗਜ਼ ਕਮਿਸ਼ਨਰ ਗਿਆ ਬਹਾਰ ਸੁਬਾਲ, ਉਹਦੇ ਹੜ ਆਇਆ ਤੇ ਹੁਣ ਤੈਨੂੰ ਉਹ ਆਵੇਗਾ ਤਾਂ ਦੱਸੇਗਾ। ਜੇ ਵੀ ਤੈਨੂੰ ਮਿਲ ਗਈ ਜਹਾਜ਼ ਤੇ ਅਸੀਂ ਤੇਰੇ ਜੀਦਾਂ ਵਾਲੇ ਐਡਰੈਸ ਤੇ ਭੇਜ ਦਾਂਗੇ, ਤੇ ਜੇ ਨਾ ਮਿਲੀ ਤਾਂ ਫਿਰ ਤੂੰ ਚੁੱਪ ਕਰ ਲੈ। 4 ਦਿਨ ਮੈਂ ਉੱਥੇ ਰਿਹਾ। ਉੱਥੇ ਮੈਂ ਰੋਜ਼ ਨਿਕਲਦਾ ਰੋਟੀ ਖਾ ਕੇ, ਤੇ ਲਾਲ ਕਿਲ੍ਹਾ ਦੇਖਿਆ, ਉਹਨੂੰ ਚੱਲ ਦੇਖਣਾ, ਚਿੜੀਆ ਘਰ ਦੇਖਣ ਚੱਲ ਗਿਆ। ਕਦੀ ਉਹ 4-5 ਦਿਨ? ਹਾਂ, 5 ਦਿਨ ਫਿਰ 4 ਫਿਰ ਮੁੜ ਕੇ ਆਇਆ। ਅੱਛਾ ਅੱਛਾ ਅੱਛਾ। ਇਹ ਦੱਸੋ ਵੀ ਇਹ ਤੇ ਤੁਸੀਂ ਆਪਣੇ ਜੇਦ ਪਿੰਡ ਦਾ ਦੱਸਿਆ, ਜਿਹੜੇ ਸਕੂਲੇ ਬੇਗੋਵਾਲ ਪੜ੍ਹਦੇ ਸੀ, ਹਾਂ, ਬੇਗੋਵਾਲ ਦਾ ਵੀ ਦੱਸ ਦਿਓ ਵੀ ਉੱਥੇ ਕੌਣ ਪੜ੍ਹਾਉਂਦਾ ਹੁੰਦਾ ਸੀ? ਉੱਥੇ ਹਿੰਦੂ ਵੀ ਸੀਗੇ ਮਾਸਟਰ, ਤੇ ਮਾਸਟਰ ਸੀਗਾ ਅਸਲ ਜਿਹੜਾ ਹੈਡਮਾਸਟਰ, ਉਹ ਮੁਹੰਮਦ ਅਲੀ ਸੀ ਰਾਈ। ਮੁਹੰਮਦ ਅਲੀ ਰਾਈ। ਉਹ ਬਹੁਤ ਹੀ ਲਾਇਕ। ਅੱਛਾ ਜੀ। ਮੈਂ ਕਮਾ ਇਹਦਾ ਜ਼ਮਾਨੇ ਸੀ ਲਾਇਕ, ਇੰਨਾ ਲਾਇਕ ਸੀਗਾ। ਅੱਛਾ ਜੀ। ਤੇ ਉਮਰ ਬਹੁਤ ਜ਼ਿਆਦਾ, ਗਾਲਬਨ ਕੋਈ 80 ਸਾਲ ਦੀ ਉਮਰ ਦੇ ਹੋਈ ਗਿਆ, ਤੇ ਬਹੁਤ ਕਾਬਲ ਬੰਦਾ। ਅੱਛਾ, ਉਹ ਹੈਡਮਾਸਟਰ ਸੀ ਬੇਗੋਵਾਲ ਸਕੂਲ ਦਾ?
हाँ ठीक ਤੇ ਮਾਸਟਰ ਹਸਮੁਖੀ ਬਹੁਤ ਪਿਆਰਾ ਇਲਮ ਬਹੁਤ ਸੀ ਉਹਨੂੰ। ਅੱਛਾ ਹੋਰ ਜਿਹੜੇ ਹਿੰਦੂ ਟੀਚਰ ਸਨ ਉਹਨਾਂ ਦਾ ਕਿਸੇ ਦਾ ਨਾਮ ਯਾਦ ਹੈ? ਕਰਮਚੰਦ ਉਹ ਤੇ ਇਹ ਤੇ ਤੁਸੀਂ ਦੱਸਿਆ ਸੀ ਨਾ ਜੇਬ। ਇਹ ਵੀ ਇੱਥੇ ਵੀ ਪੜਾਉਂਦਾ ਸੀ, ਕਦੀ ਇੱਥੇ ਆ ਜਾਂਦਾ ਕਦੀ ਉੱਥੇ ਅੱਛਾ ਕਦੀ ਉੱਥੇ ਬੇਗੋਵਾਲ ਚੱਲ ਜਾਂਦਾ ਸੀ। ਅੱਛਾ ਉਹਦਾ ਪਿੰਡ ਜੋ ਹੋਇਆ ਨਾ ਬੇਗੋਵਾਲ ਸੀ। ਅੱਛਾ ਸਭ ਤੋਂ ਅਹਿਮ ਚੀਜ਼ ਇਹ ਆ ਕਿ ਜਦੋਂ ਅਸੀਂ ਪਿੰਡੋਂ ਤੁਰਦੇ ਸੀ ਨਾ ਤੇ ਰਾਹ ਦੇ ਵਿੱਚ ਸਾਡਾ ਉਹ ਰਕਬਾ ਜਿਹੜਾ ਸੀਗਾ ਗਾਲਬਨ 2.5 ਮੀਲ ਹੋਣਾ। ਉਹ ਸਿਰ ਵੀ ਅਸੀਂ ਬੈਂ ਦੇ ਵਿੱਚ ਨਹੀਂ ਲੰਘਣਾ, ਪਾਣੀ ਇੰਨਾ ਵੀ ਹੋਣਾ ਇੰਨਾ ਵੀ ਲੰਘ ਜਾਣਾ, ਕਿਸੇ ਵੇਲੇ ਹੜ੍ਹ ਵੀ ਆ ਜਾਣਾ ਵਿੱਚ ਬਹੁਤ ਜ਼ਿਆਦਾ। ਲੇਕਿਨ ਸਾਡੇ ਲੋਕ ਜਿਹੜੇ ਬੱਚੇ ਇਹਨਾਂ ਨੇ ਉਹ ਤਰਨਾ ਜਾਣਦੇ, ਉੱਥੇ ਖੇਲਣਾ ਮਲਣਾ। ਰਾਹ 'ਚ ਇੱਕ ਟਾਹਲੀ ਹੁੰਦੀ, ਕੱਲੀ ਟਾਹਲੀ, ਬਹੁਤ ਭਾਲੇ ਕਿਸੇ ਜ਼ਮਾਨੇ ਦੀ ਲੱਗੀ, ਪਤਾ ਨਹੀਂ ਕਦੋਂ ਦੀ ਉਹਨੂੰ ਟੂ ਟਾਹਲੀ ਅਸੀਂ ਕਹਿੰਦੇ। ਉੱਥੇ ਆਣ ਕੇ ਅਸੀਂ ਸਾਹ ਸੂਹ ਲੈਣਾ, ਫਿਰ ਅਸੀਂ ਉੱਥੇ ਖੇਲਣ ਲੱਗ ਪਏ ਟਾਹਲੀ ਥੱਲੇ। ਟਾਹਲੀ ਜੰਗ ਬਣਦਾ ਖੇਲਣਾ। ਉਸ ਤੋਂ ਹਟ ਕੇ ਇੱਧਰਲੇ ਪਾਸੇ ਬੈਂਚ 'ਤੇ ਪੀਟ ਵਾਲੀ ਸੀ, ਉੱਥੇ ਪੀਰਾਂ ਦੀ ਜਗ੍ਹਾ ਸੀ, ਕੋਈ ਦਾਇਰਾ ਸੀਗਾ ਤੇ ਉੱਥੇ ਇੱਕ ਬੰਦਾ ਰੱਖਿਆ ਸੀਗਾ, ਅੱਗ ਬਣਾਉਣੀ ਉਹਨੇ, ਹੁੱਕਾ ਉੱਥੇ ਰੱਖਿਆ। ਅਸੀਂ ਜ਼ਿਆਦਾਤਰ ਮੱਛੀਆਂ ਪਾਣੀਆਂ, ਬੈਂਚ ਵੜਦਾ, ਡੰਗਰਾਂ ਨੂੰ ਬਾਜੀ ਵੜਦਾ, ਆਪ ਚਾਦਰਾਂ ਲੈ ਕੇ ਮੱਛੀ ਪਾਣ ਲੱਗ ਪੈਣਾ। ਅੱਛਾ ਚਾਦਰਾਂ ਨਾਲ? ਹਾਂ ਚਾਦਰਾਂ। ਅੱਛਾ ਉਹ ਚਾਦਰਾਂ ਨਾਲ ਮੱਛੀ ਫੜ ਕੇ ਤੇ ਉੱਥੇ ਅੱਗ ਹੁੰਦੀ, ਧੂੰਆਂ ਆਉਂਦਾ ਸੀ, ਉੱਥੇ ਅਸੀਂ ਉਹ ਖਾ ਪੀ ਲੈਣੀਆਂ ਪੁੰਨ ਪਾ। ਅੱਛਾ ਇਹ ਸੀ ਹਾਲਾਤ। ਫਿਰ ਜਲੰਧਰ ਦੇਖਿਆ, ਜਲੰਧਰ ਉੱਥੇ ਸਭ ਤੋਂ ਬੜੀ ਚੀਜ਼ ਹੈ ਕਿ ਜਿਹੜਾ ਦੇ ਘਰ ਮੈਂ ਰਹਿੰਦਾ ਗੁਰਾਂ ਦਾ, ਉਹਦਾ ਭਾਣਜਾ ਉੱਥੇ ਜਲੰਧਰ ਰਹਿੰਦਾ, ਗੁਰਾਂ ਦਿੱਤਾ ਉਹ ਕੋਲ ਆ ਰਿਹਾ। ਮੁਗਲ ਆਜ਼ਮ ਫਿਲਮ ਮੈਂ ਉੱਥੇ ਦੇਖੀ, ਮੁਗਲ ਆਜ਼ਮ। ਅੱਛਾ ਜਲੰਧਰ ਇੱਕ ਫਿਲਮ ਦੇਖੀ ਆ, ਪਗੜੀ ਸੰਭਾਲ ਦਿੱਤਾ, ਬਹੁਤ ਅੱਛੀ ਫਿਲਮ ਸੀ। ਮੁਗਲ ਆਜ਼ਮ 1960 'ਚ ਵੇਖੀ? ਹਾਂ 1960। ਅੱਛਾ ਇਹ ਦੱਸੋ, ਇਹ ਤੇ ਪੁੱਛਿਆ ਤੁਹਾਨੂੰ ਸਕੂਲ ਦਾ ਤੇ ਪਿੰਡ ਦਾ, ਤੇ ਪਿੰਡਾਂ ਦੇ ਵਿੱਚ ਜਿਵੇਂ ਸਾਨੂੰ ਲਬਾਣਿਆਂ ਦੇ ਘਰ ਤੁਸੀਂ ਦੱਸਿਆ, ਲਬਾਣਿਆਂ ਦੇ ਜਾਂ ਖੱਤਰੀਆਂ ਦੇ ਜਾਂ ਦੂਜੇ ਤੀਜੇ ਜਿੰਨੇ ਵੀ ਸੀ ਬਰਾਦਰੀਆਂ ਸਾਰੀਆਂ, ਉਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਤੁਹਾਡੇ ਪਿੰਡ 'ਚ ਇਸ ਤਰ੍ਹਾਂ ਦਾ ਕੋਈ ਕਦੀ ਇਸ਼ੂ ਤਾਂ ਨਹੀਂ ਹੋਇਆ ਵੀ ਮਜ਼ਹਬੀ ਕੋਈ ਰੌਲਾ ਬਣ ਗਿਆ ਹੋਵੇ ਵੀ? ਨਹੀਂ ਇਹ ਨਹੀਂ, ਇਹ ਨਹੀਂ ਮਜ਼ਹਬੀ ਨਹੀਂ। ਅੱਛਾ ਲਾਗੇ ਲਾਗੇ ਤੁਹਾਡੇ ਪਿੰਡਾਂ 'ਚ ਵਸਦੇ ਰਹਿੰਦੇ ਸਨ ਕੋਈ ਹਿੰਦੂ ਸਿੱਖ? ਲਾਗੇ ਲਾਗੇ ਕਿਹੜਾ ਪਿੰਡ ਸੀ ਵੈਸੇ? ਸਾਡੇ ਲਾਗੇ ਜੈਦਾਂ ਤੋਂ ਲੈਂਦੇ ਪੈਸੇ ਬਸੀ, ਕੋਈ ਮੀਲ ਹੋਊ ਜਾਂ 1.5 ਮੀਲ ਹੋਊ, ਚਾਰੇ ਪਾਸੇ ਲੰਮੇ ਰਾਈਆਂ ਦਾ ਪਿੰਡ ਸੀ, ਬਸੀ ਵੀ ਰਾਈਆਂ ਦਾ ਪਿੰਡ ਸੀ। ਇੱਧਰ ਸੀ ਸ਼ਮਾਲ ਵਾਲ ਤਲਵੰਡੀ, ਉਹ ਵੀ ਰਾਈਆਂ ਦਾ। ਇਹ ਇਹਨਾਂ ਪਿੰਡਾਂ ਦੇ ਵਿੱਚ ਵੀ ਰਲਵੇਂ ਮਿਲਵੇਂ ਸਨ ਸਿੱਖ ਹਿੰਦੂ? ਹਾਂਜੀ ਨਹੀਂ, ਇਹਨਾਂ ਦੇ ਸਿੱਖ ਹੋਏ ਹਿੰਦੂ ਘੱਟ ਸੀ, ਇਹਨਾਂ ਦੇ ਘੱਟ ਸੀ ਸਾਡੇ ਪਿੰਡ। ਨਹੀਂ ਅਗਰ ਇਲਾਕੇ 'ਚ ਕਦੀ ਸੁਣਿਆ ਸੀ ਐਸਾ ਵੀ ਆਪਸ ਦਾ ਕੋਈ ਇਹਨਾਂ ਦਾ ਕੋਈ ਮਜ਼ਹਬੀ ਇਖਤਲਾਫ ਹੋ ਗਿਆ ਹੋਵੇ, ਬਣ ਗਿਆ ਹੋਵੇ ਮੁਸਲਮਾਨਾਂ ਦਾ? ਮੇਰੀ ਯਾਦ ਵਿੱਚ ਆਕਰ ਮੈਂ ਛੋਟਾ ਜਿਹਾ ਸੀ, ਉਦੋਂ ਕੁਛ ਰੌਲਾ ਪਿਆ ਸੀ। ਉਹ ਕੀ ਪਿਆ ਸੀ ਤੇ ਜਿਹੜੇ ਇਹਨਾਂ ਦੇ ਗੁਰਦੁਆਰਾ ਸੀ ਉਹਦੇ ਵਿੱਚ ਭਾਈ ਰੱਖਿਆ ਹੁੰਦਾ ਸੀ, ਸੰਖ ਹੁੰਦਾ ਸੀ, ਸੰਖ ਵਜਾਉਂਦਾ। ਉਹ ਤੜਕੇ ਨੇ ਜਦੋਂ ਅਸੀਂ ਰਾਮ ਦੇਣੀ ਆ ਮਸਜਿਦ ਦੇ ਵਿੱਚ ਤੇ ਹੁਣ ਸੰਖ ਵਜਾਉਣ ਲੱਗ ਪਿਆ। ਐਸੇ ਇਖਤਲਾਫ ਬਣਿਆ। ਮੈਨੂੰ ਯਾਦ ਛੋਟਾ ਹੀ ਸੀ ਮੈਂ। ਫਿਰ ਉਹ ਕੀ ਹੋਇਆ? ਸਾਰੇ ਇਕੱਠੇ ਬਾਹਰ, ਹਾਂ ਇਕੱਠੇ ਤੋਂ ਉਹਨਾਂ ਨੇ ਮਾਫੀ ਮੰਗ ਲਈ ਕਿ ਹਾਂ ਇੰਦਾ ਅਸੀਂ ਨਹੀਂ ਕਰਦੇ ਇਹ ਗੱਲ। ਅੱਛਾ ਇਹ ਬਣਿਆ ਸੀ ਉਦੋਂ। ਅੱਛਾ ਫਿਰ ਜਦੋਂ ਆਪਣਾ ਪਾਰਟੀਸ਼ਨ ਹੋਈ ਹੈ, ਪਾਰਟੀਸ਼ਨ ਦੇ ਵੇਲੇ ਤੁਹਾਨੂੰ ਇੱਕ ਪਹਿਲੋਂ ਇਤਲਾਹ ਮਿਲ ਗਈ ਸੀ ਵੀ ਹੁਣ ਤੁਹਾਨੂੰ ਜਾਣਾ ਪੈਣਾ ਇੱਥੋਂ? ਨਹੀਂ ਪਹਿਲਾਂ ਸਾਡੇ ਤੋਂ ਲੋਕ ਆਣ ਕੇ ਬੈਠ ਬੈਠੇ ਵੀ ਜਾਇਦਾਂ ਉੱਡਣੀਆਂ ਨਹੀਂ, ਵੀ ਜਾਇਦਾਂ ਉੱਡਣੀਆਂ ਉਹ ਜੁੜੀਆਂ ਨਹੀਂ। ਤੇ ਅਖੀਰ ਸਾਨੂੰ ਤਾਂ ਫੌਜ ਨੇ ਠਾਲਿਆ ਫਿਰ। ਅੱਛਾ 2-3 ਵਾਰੀ ਮੁਕਾਬਲਾ ਹੋਇਆ ਸਾਡਾ ਸਿੱਖਾਂ ਦਾ। ਅੱਛਾ ਉਹ ਨਾ ਉਹਨਾਂ ਦੀ ਬਾਹ ਪੇਸ਼ ਗਈ ਤੇ ਉਹਨਾਂ ਫਿਰ ਫੌਜ ਨੂੰ ਲਿਆਂਦਾ। ਨਹੀਂ ਉਹ ਬਾਹਰੋਂ ਕੋਈ ਜਥੇ ਜੁਥੇ ਆਉਂਦੇ ਸੀ? ਹਾਂ ਜਥੇ। ਕਿੱਧਰ ਦੇ, ਕਿਹੜੇ ਪਿੰਡਾਂ ਦੇ? ਇਹ ਇੱਧਰਲੇ ਪਾਸੇ ਸਿੱਖਾਂ ਦਾ ਪਈ ਜ਼ਿਆਦਾ ਸੀਗਾ ਕੋਈ, ਸਾਡੇ ਲਾਗੇ ਆ ਸਾਈਡ ਤੇ ਪਟਨੂੜਾ ਸਾਰਾ ਸਿੱਖਾਂ ਦਾ। ਨਹੀਂ ਇਹ ਹੈ ਨਾ ਵੀ ਜਿਵੇਂ ਤੁਸੀਂ ਦੱਸਦੇ ਹੋ ਕਿ ਪਹਿਲੋਂ ਮਸਲਾ ਮਸਾਇਲ ਤਾਂ ਕੋਈ ਨਹੀਂ ਸੀ, ਉਦੋਂ ਫਿਰ ਕੀ ਜ਼ੇਨ 'ਚ ਆਏ? ਕੋਈ ਲਾਲਚ ਲੂਲਚ ਸੀ ਲੋਕਾਂ ਦੇ ਵਿੱਚ ਵੀ ਇਹਨਾਂ ਦਾ ਕੋਈ ਮਾਲ ਡੰਗਰ ਖੋਲਾਂਗੇ, ਪੈਸੇ ਖੋਲਾਂਗੇ, ਕੀ ਮਸਲਾ ਸੀ? ਨਹੀਂ ਕੋਈ ਮਸਲਾ ਨਹੀਂ, ਸਾਨੂੰ ਉੱਥੇ ਬੈਠੇ ਰਹੇ ਇਹੋ ਰੌਲਾ ਪੈ ਗਿਆ, ਹਾਂ ਨਹੀਂ ਚਾਹੀਦਾ ਕਿਸੇ ਨੂੰ ਛੇੜਨਾ।
ਨਹੀਂ ਨਹੀਂ, ਮੈਂ ਪੁੱਛਣ ਡਿਆ ਵੀ ਉਹ ਕਿਉਂ ਜਥੇ ਕਿਉਂ ਪੈਂਦੇ ਸੀ ਯਾਰ? ਜਿੱਥੇ ਪੰਜੇ ਲੁੱਟਮਾਰ ਕਰਦੇ ਬੜਦੇ ਲੁਕਦੇ, ਲੁੱਟਮਾਰ ਕਰ। ਲੁੱਟਮਾਰ ਵੀ ਕਰਦੇ ਬੜੇ ਲੁਕਦੇ ਵੀ, ਤੇ ਇੱਥੋਂ ਨਿਕਲ ਜਾਣ, ਇੱਥੋਂ ਨਿਕਲ ਜਾ। ਆ ਗੱਲ। ਅੱਛਾ, ਕਿਵੇਂ ਫਿਰ ਪਿੰਡੋਂ ਕਿਵੇਂ ਤੁਰੇ, ਕਿੱਧਰ ਦੀ ਜਥਾ ਫਿਰ ਸਾਨੂੰ ਪਿਆ, ਪਹਿਲੇ ਪਿਆ ਉੱਥੇ ਸਾਡੇ 3 ਸ਼ਹੀਦ ਹੋਏ ਉਧਰ। ਕੌਣ ਕੌਣ ਹੋਇਆ ਸ਼ਹੀਦ? ਉਹਨਾਂ ਦਾ ਨਾਮ ਹੈ, ਇੱਕ ਲੰਬੜਦਾਰ ਸੀ ਹਾਕਮ ਦਾ ਮੁੰਡਾ ਸੀ, ਅੱਛਾ ਜੀ। ਇੱਕ ਲੋਹਾਰਾਂ ਦਾ ਮੁੰਡਾ ਸੀ, ਇੱਕ ਜੱਟਾਂ ਦਾ। 3 ਸ਼ਹੀਦ ਹੋਏ। ਫੇਰ ਪਿਆ ਜਥਾ ਸਾਡੇ ਪਿੰਡ ਲਾਗੇ ਲੰਮੇ ਸੀ, ਉੱਥੇ ਪਿਆ। ਉੱਥੇ ਪਿਆ ਚਾਚਾ ਸਾਡਾ ਵਿੱਚ ਗਿਆ ਸੀ ਸ਼ਾਬਾਂ, ਉਹ ਸਿੱਖ 2 ਵੱਡੇ, ਉਹਨਾਂ ਨੇ ਧੋਣਾ ਗੁੱਟੀਆਂ ਬੰਨ ਕੇ ਤੇ ਏਦਾਂ ਟੰਗ ਕੇ ਨਾ ਲਾਠੀ, ਉਹ ਲੈ। ਕੌਣ? ਚਾਚਾ ਸਾਡਾ। ਅੱਛਾ। ਸ਼ਾਬਾਂ ਦਾ ਤੇ ਉਹ ਦੂਏ ਦਿਨ ਫੇਰ ਪੈ ਗਿਆ, ਫੇਰ ਪਈ ਫੌਜ, ਫੌਜ ਪਈ ਆ ਤਾਂ ਫੇਰ ਅਸੀਂ ਨੱਠੇ। ਸਾਨੂੰ ਅਖੀਰ ਤੱਕ ਸੀਗਾ ਵੀ ਅਸੀਂ ਜਾਣਾ ਨਹੀਂ, ਜਾਣਾ ਨਹੀਂ। ਨਹੀਂ ਉਹਨਾਂ ਬਲਕਿ ਜਦੋਂ 3 ਤੁਹਾਡੇ ਮਾਰੇ, ਫੇਰ ਉਹਨਾਂ ਦੇ ਮਾਰੇ 2 ਕਈ ਮਾਰੇ, ਜਦੋਂ ਜਿਹਦੀ ਫਿਰ ਵਾਟੋ ਕੋਂਡਾ ਏਦਾਂ ਹੀ ਵਾਟੋ ਹੋਈ ਆ, ਵਾਟੋ ਹੋਈ ਆ। ਫਿਰ ਮਕਾਨਾਂ ਲੋਕਾਂ ਲਾਈਆਂ ਉਹਨਾਂ, ਅਸੀਂ ਉਸ ਦਿਨ ਨਸੇ, ਮੈਂ ਵੀ ਘਰੋਂ ਨਸਿਆ ਵਾਂ, ਆ ਵੀ ਨਸੇ ਆ ਸਾਰੇ। ਕਿੱਧਰ ਨੂੰ ਗਏ ਫਿਰ ਨੱਸ ਕੇ? ਨੱਸ ਕੇ ਸਾਡੇ ਲੱਗ ਗਿਆ ਬੇਗੋਵਾਲ ਨੂੰ ਆਇਆ। ਬੇਗੋਵਾਲ, ਠੀਕ ਹੈ। ਇਹ ਵੱਡਾ ਬੰਦਾ, ਇਹ ਪਿੰਡ ਬੜਾ ਤਕੜਾ, ਲੇਕਿਨ ਬਾਹ ਪੇਸ਼ ਹੋਣਾ ਦੀ ਵੀ ਨਹੀਂ ਗਈ। ਫਿਰ ਕਿੰਨੇ ਪਿੰਡ ਇਕੱਠੇ ਹੋਏ ਸੀ ਉੱਥੇ? ਉਹ ਤਾਂ ਪਤਾ ਹੀ ਨਹੀਂ, ਕੋਈ ਇੱਧਰੋਂ ਆ ਗਿਆ ਦੱਸ, ਕੋਈ ਦੱਸ, ਉਧਰ ਨੂੰ ਚਲੇ ਗਿਆ, ਏਦਾਂ ਸਾਰੇ ਕੱਲ ਪਲਟ ਕੇ ਕੈਂਪ ਲੱਗ ਗਿਆ ਉੱਥੇ। ਆ ਕੈਂਪ ਕਿੰਨੀ ਕੁ ਦੇਰ ਰਹੇ ਕੈਂਪ? ਉੱਥੇ ਥੋੜਾ ਜਿਹਾ ਰਿਹਾ, ਉੱਥੇ ਹੀ ਪੈ ਗਿਆ। ਫੇਰ ਉੱਠ ਕੇ ਤਾਂ ਦਰਿਆ ਦੇ ਉੱਥੇ ਪੁਲ ਜਿਹੜਾ ਬਿਆਸਾ, ਉੱਥੇ ਆਣ ਕੇ ਬੈਠੇ ਉਹ ਲੋਕ, ਤੇ ਉਹਨਾਂ ਨੇ ਉੱਥੇ ਕੈਂਪ ਲਾ ਲਿਆ ਤੇ ਗੌਰਮੈਂਟ ਦੀ ਤਬਦੀਲ ਜੋ। ਅਸੀਂ ਚੱਲ ਗਏ ਇੱਧਰਲੇ ਪਾਸੇ, ਢੱਡੇ ਸਨੌਰੇ ਪਿੰਡ ਸੀਗਾ। ਢੱਡੇ ਸਨੌਰੇ? ਹਾਂ। ਉਹ ਜਲੰਧਰ ਜਿਹੜੀ ਸੜਕ ਜਾਂਦੇ ਸੀ ਮੁਕੇਰ ਜਾਣ, ਉਹਦੇ ਉੱਤੇ ਸੀਗਾ। ਅਸੀਂ ਉੱਥੇ ਰਹੇ, ਉੱਥੇ ਵੀ ਲੱਗ ਗਿਆ ਕੈਂਪ। ਮੈਂ ਉੱਥੇ 20-22 ਦਿਨ ਰਹੇ, ਤੇ ਫੇਰ ਉਠਾ ਕੇ ਸਾਨੂੰ ਤੋੜ ਲਿਆ। ਫੇਰ ਆ ਕੇ ਲਾਲਪੁਰ ਧੋਲੀ, ਜਿਹੜਾ ਇੱਕ ਸੜਕ ਜਲੰਧਰ ਨੂੰ ਜਾਂਦੀ ਆ, ਇੱਕ ਅੰਮ੍ਰਿਤਸਰ ਨੂੰ ਜਾਂਦੀ, ਇਸ ਮੋੜ ਦੇ ਉੱਤੇ ਕੈਂਪ ਲੱਗਾ ਸੀ। ਉੱਥੇ ਕੈਂਪ ਲੱਗ ਗਿਆ। ਅੱਛਾ ਜੀ। ਉੱਥੇ ਸਾਡੀਆਂ ਮੌਤਾਂ ਬਹੁਤ ਹੋਈਆਂ, ਦੂਸਰੀਆਂ ਬਿਮਾਰੀਆਂ। ਵਬਾ ਫੈਲ ਗਈ? ਵਬਾ ਫੈਲੀ ਇੰਨੀ ਕਿ ਚਿਰ ਮਾਈ ਸਾਡੀ ਵੀ ਮਰ ਗਈ ਉੱਥੇ ਹੀ। ਭੈਣ ਵੀ, ਹਾਂ ਭੈਣ ਵੀ ਮਰ ਗਈ। ਭੈਣ ਕਿਹੜੀ ਸਾਡੀ? ਕੋਈ 7-8 ਸਾਲ ਦੀ। ਅੱਛਾ ਜੀ। ਤੇ ਅਸੀਂ ਰਹਿ ਗਏ 2 ਭਾਈ ਤੇ ਇੱਕ ਸਾਡਾ ਬਾਪ, ਬਸ ਉਹੀ ਹਿੰਦੁਸਤਾਨ ਚੋਂ। ਨਹੀਂ, ਉਹ ਜਿਹੜੇ ਤੁਹਾਡੀ ਵਾਲਦਾ ਤੇ ਭੈਣ ਸੀ, ਉਹ ਫਿਰ ਉੱਥੇ ਕਿਵੇਂ ਕੀਤਾ? ਉੱਥੇ ਦਫਨ ਕਰਤਾ, ਹੋਰ ਕੀ, ਉਵੇਂ ਹੀ ਟੋਆ ਮਾਰ ਕੇ ਲਵੇ ਸਿੱਟ ਦਿੰਦੇ ਸੀ। ਹੋਰ ਇਹ ਵੀ ਲੱਖ ਸ਼ੁਕਰ ਸੀ ਵੀ ਜਿਹੜਾ ਟੋਏ ਦੇ ਵਿੱਚ ਕਰ ਲਏ। ਇਹ ਉੱਥੇ ਲਾਸ਼ਾਂ ਪਈ, ਉੱਤੋਂ ਹੀ ਲੰਘ ਕੇ ਅਸੀਂ ਦੇਖਿਆ ਲਾਸ਼ਾਂ। ਹਾਂਜੀ। ਉਹ ਆਉਂਦਾ ਜਦੋਂ ਆਏ ਲਾਸ਼ਾਂ ਦੇ ਉੱਤੋਂ ਨਾ, ਕੋਈ ਟਾਈਮ ਯਾਦ ਆਉਂਦਾ ਵੇਲਾ? ਹਾਂ, ਆਉਂਦਾ ਕਿ ਨਹੀਂ ਆਉਂਦਾ, ਅੱਖਾਂ 'ਚ ਸਭ ਕੁਛ ਹੀ ਆ। ਫੇਰ ਉੱਥੋਂ ਜਦੋਂ ਉੱਥੇ ਤੁਹਾਡੀ ਵਾਲਦਾ ਤੇ ਭੈਣ ਹੋ ਗਏ, ਉੱਥੇ ਹੀ ਖਤਮ ਹੋ ਗਿਆ। ਫੇਰ ਕਿੱਧਰ ਨੂੰ ਆਏ ਤੁਸੀਂ? ਅਸੀਂ ਗਾਂਹ ਤੁਰ ਪਏ। ਅੱਛਾ, ਕਾਫਲੇ ਨਾਲ ਹੀ? ਕਾਫਲੇ। ਅੱਛਾ ਜੀ। ਅੰਮ੍ਰਿਤਸਰ ਆਣ ਕੇ ਸਾਨੂੰ ਟਰੱਕ ਮਿਲ ਗਿਆ, ਉੱਥੋਂ ਅਸੀਂ ਚੜ੍ਹੇ ਆ ਤਾਂ ਲਾਹੌਰ। ਹਾਂਜੀ। ਲਾਹੌਰ ਲੱਗ ਪਾਕਿਸਤਾਨ ਚ ਆ ਗਏ। ਇੱਧਰ ਆ ਕੇ ਸਿੱਧੇ ਇੱਥੇ ਹੀ ਆਏ ਘਿਆਲੇ? ਨਹੀਂ। ਹਾਂਜੀ। ਅਸੀਂ ਆਣ ਕੇ ਬੈਠੇ ਚੂਰ ਕਰ। ਅੱਛਾ ਜੀ। ਫਰੂਕਾਬਾਦ ਹੁਣ ਦਾ ਬਣਾ ਜਿਹੜਾ। ਹਾਂ। ਉੱਥੋਂ ਅਸੀਂ ਹੁਣ 3 ਜਣੇ ਸੀ, ਰਕਬਾ ਤੋਂ ਪੈਂਦਾ ਸੀਗਾ ਫੀਜੀ 1 ਕਿੱਲਾ। ਉਹ 3 ਕਿੱਲਿਆਂ ਕੁਛ ਬਣਦਾ ਨਹੀਂ ਸੀ। ਬਾਪ ਸਾਡਾ ਕਹਿੰਦਾ ਸੀ ਵੀ ਮੈਨੂੰ ਕੋਈ ਥੋੜ੍ਹਾ ਬਹੁਤਾ ਸੁਨਿਆਰਾ ਕੰਮ ਆਉਂਦਾ, ਉਹ ਸਿੱਖ ਲਓ। 312 ਹੈਗਾ ਸ਼ੋਕੋਟ ਦੇ ਲਾਗੇ ਸਟੇਸ਼ਨ ਦਾ, ਉਹ ਬਿਸ਼ਨੇ ਦਾ ਪਿੰਡ ਸੀ, ਉੱਥੇ ਚੱਲ ਗਿਆ। ਬਾਪ ਨੇ ਸਾਨੂੰ ਕੰਮ ਸਿਖਾਲਤਾ, ਅਸੀਂ ਹੁਣ ਸੁਨਿਆਰੇ ਘੁੰਮਦੇ ਹਾਂ। ਅੱਛਾ, ਤੇ ਕਿਵੇਂ ਇਹ ਵਾਲਦਾ ਤੇ ਭੈਣ ਦੀ ਹੋ ਗਈ ਮੌਤ, ਫਿਰ ਕਿਵੇਂ ਖਾਣ ਪਕਾਉਣ ਦਾ ਕਿਵੇਂ? ਮੈਂ ਕਰਦਾ। ਅੱਛਾ। ਜਿੰਨਾ ਚਿਰ ਵਿਆਹ ਨਹੀਂ ਹੋਇਆ ਮੈਂ ਕਰਦਾ। ਆਪੇ ਕਰਦੇ ਰਹੇ? ਪ੍ਰਧਾਨ ਜਿੱਥੇ ਅਸੀਂ ਗਏ ਸੀ ਨਾ, ਹਾਂਜੀ, ਉਹ ਮਾਸੀ ਲੱਗਦੀ ਸੀ ਵਿੱਚੋਂ ਸਾਨੂੰ।
ਉਹ ਪਕਾਉਂਦੇ ਪੁੰਦੇ ਸੀ ਉਹਨਾਂ ਨੇ ਜਨਮ ਹੋ ਗਿਆ। ਤੇ ਪੈਲੀ ਕਿੰਨੀ ਦੇਰ ਬਾਅਦ ਪਈ ਫਿਰ? ਪੈਲੀ ਫਿਰ ਉੱਥੇ 3-4 ਸਾਲ ਦੀ ਮੁਕੰਮਲ ਹੋ ਗਿਆ। ਫਿਰ ਅਸੀਂ 28 ਵਿੱਚ ਪੈਲੀ ਕੱਚੀ ਲਾਟ ਪਵਾਈ ਟੈਂਡਰ। ਅੱਛਾ ਜੀ। ਫਿਰ ਅਸੀਂ ਇੱਥੇ ਆ ਗਏ। ਇੱਥੋਂ ਉੱਠ ਕੇ ਭਾਈ ਸਾਡਾ ਸੀਗਾ ਗੁਲਾਮ ਨੰਬਰਦਾਰ, ਉਹ ਸੀਗਾ ਇਕੱਲਾ ਹੀ ਇੱਥੇ। ਹਾਂਜੀ। ਉਹਦੇ ਸਹੁਰੇ ਨਾਲ ਉਹ ਫਿਰ ਕਹਿੰਦਾ ਯਾਰ ਤੁਸੀਂ ਇੱਥੇ ਆ ਜਾਓ ਮੇਰੇ ਕੋਲ। ਮੈਂ ਇਕੱਲਾ ਅਸੀਂ 3-4-5 ਘਰ ਜਿਹੜੇ ਸੀ 28 ਚੋਂ ਪੁਰਾਣੇ ਇੱਥੇ ਜਾ ਕੇ ਇੱਥੇ ਪੱਕੀ ਲਾਟ ਕਰਾ। ਅੱਛਾ ਤਾਂ ਅੱਛਾ, ਤੁਹਾਡੇ ਪਿੰਡ ਦੇ ਜਿਹੜੇ ਮੇਸ ਕਿੰਨੇ ਘਰ ਇੱਥੇ ਆਏ ਘਿਆਲੇ ਦੇ ਵਿੱਚ? ਸਾਡੇ ਹੁਣ ਤਾਂ ਮਾਸ਼ਾਅੱਲਾ ਘਰ ਹੋ ਨਹੀਂ, ਉਦੋਂ ਕਿੰਨੇ ਘਰ ਆਏ? ਉਹਦੇ ਇੱਕੋ ਹੀ ਫਿਰ ਹੌਲੀ ਹੌਲੀ ਬਾਕੀ ਵੀ ਆ ਗਏ? ਬਾਕੀ ਵੀ ਆ ਕੁਛ ਇੱਧਰੋਂ ਜਗ੍ਹਾ ਆ ਜਾਂਦਾ। ਭਾਈ ਸਾਡਾ ਬੜਾ ਹਿੰਮਤ ਵਾਲਾ, ਉਹਨੇ ਫਿਰ ਇਕੱਠੇ ਕੀਤੇ, ਬਲਕਿ ਦੂਰੋਂ ਲੈ ਆਉਂਦੇ ਤੇ ਬਾਅਦ ਵਿੱਚ ਕਰਾ ਕੇ। ਹੁਣ ਤਾਂ ਸਾਡੇ 40-45 ਘਰ ਆ। ਅੱਛਾ, ਉਦੋਂ ਦੇ ਜਿਵੇਂ ਤੁਸੀਂ ਦੱਸਿਆ ਵੀ 3 ਨੰਬਰਦਾਰੀਆਂ ਸੀ ਪਿੰਡ ਦੀਆਂ, ਤੇ ਉਹ ਬਾਕੀ ਜਿਹੜੇ ਉਹ ਕਿੱਥੇ ਕਿੱਥੇ ਬੈਠੇ ਇੱਧਰ ਆ ਕੇ ਕੋਈ ਪਤਾ? ਬਾਕੀ ਨੰਬਰ ਹਾਂ, ਇੱਕ ਤਾਂ 28 ਬੈਠਾ ਨਾ ਜਾਂ ਵੱਡਾ ਨੰਬਰ। ਅੱਛਾ 28 ਚੱਕ ਜੇ। ਹਾਂ ਠੀਕ ਹੈ। ਇੱਕ ਜਿਹੜਾ ਉਹ ਤਾਂ ਮਰ ਮੁੱਕ ਗਿਆ, ਉਹਦੇ ਔਲਾਦ ਹੀ ਕਹਾਣੀ। ਉਹ ਕਿੱਥੇ ਬੈਠੀ ਰਾਤ? ਉਹ ਪਤਾ ਨਹੀਂ ਹੁਣ ਮੈਨੂੰ, ਪੱਕਾ ਨਹੀਂ ਪਤਾ। ਉਦੋਂ ਘੱਟ ਵੀ ਜੇ 3 ਨੰਬਰਦਾਰ ਸੀ ਤੇ ਢੇਰ ਸਾਰੇ ਘਰ ਸੀ, ਵੀ ਉਹ ਖਿੱਲਰ ਖੁੱਲਰ ਕੇ ਫਿਰ ਬਹਿ ਗਏ ਬਾਕੀ? ਹਾਂ, ਖਿੱਲਰ ਕੇ ਪਏ। ਜ਼ਿਆਦਾ ਸਾਡੇ ਲੋਕ ਬੈਠੇ ਆ ਐਸੇ ਘਰੇ ਚੋਂ ਸੀ ਜਾਂ ਲੋਕੇ ਹਜੇ ਖੁਰਨਿਆਲ ਦੇ ਕੋਲ ਉੱਥੇ ਬੈਠੇ ਬੜਾ ਰਾਈ ਵੀ ਬੈਠੇ, ਜੱਟ ਵੀ ਬੈਠੇ। ਅੱਛਾ, ਤੁਹਾਡੇ ਪਿੰਡ ਵਾਲੇ ਰਾਈ ਵੀ ਉੱਥੇ ਹੈ ਗਏ ਲੋਕੇ? ਲੋਕੇ। ਠੀਕ ਹੈ। ਤੇ ਬਾਕੀ ਖਿੱਲਰ ਪਰ ਬਹੁਤ ਹੈ ਪਿੰਡ ਤਕੜਾ। ਅੱਛਾ ਜੀ। ਅੱਛਾ, ਇਹ ਦੱਸੋ ਇਹ ਸਾਰਾ ਜਿੰਨਾ ਵੀ ਪ੍ਰੋਸੈਸ ਹੋਇਆ, ਜਿੰਨਾ ਕੁਝ ਹੋਇਆ, ਇਹਦੇ ਵਿੱਚ ਤੁਸੀਂ ਕੀ ਸਮਝਦੇ ਜੀ ਵੀ ਪਹਿਲੋਂ ਜਿਹੜੀ ਜਿਵੇਂ ਤੁਸੀਂ ਦੱਸਿਆ ਵੀ ਸਾਰੇ ਇਕੱਠੇ ਪੜ੍ਹਦੇ ਲਿਖਦੇ ਬਹਿੰਦੇ ਉੱਠਦੇ, ਇਹਦੇ ਵਿੱਚ ਕੀ ਵਜ੍ਹਾ ਕੀ ਸੀ ਵੀ ਜਿਹੜਾ ਇੱਕ ਦੂਜੇ ਨੂੰ ਜੇ ਆਪਾਂ ਗੱਲ ਕਰੀਏ ਵੀ ਮਾਰਨਾ, ਵੀ ਮਜ਼ਹਬੀ ਕੋਈ ਗੱਲ ਬਣ ਗਈ ਇਖਤਲਾਫ ਜਾਂ ਕਿ ਇਹਨਾਂ ਨੂੰ ਕੱਢੋਗੇ ਇੱਥੋਂ? ਨਹੀਂ, ਇਹਦਾ ਅਸਲ ਮੌਜੂ ਇਹ ਹੈ ਕਿ ਜਿਸ ਵੇਲੇ ਇਹਨਾਂ ਐਲਾਨ ਕੀਤਾ ਦਾ ਪਾਕਿਸਤਾਨ ਬਣ ਗਿਆ, ਹਾਂਜੀ, ਉੱਥੇ ਸੀ ਤਾਰਾ ਸਿੰਘ ਇਹਨਾਂ ਦਾ ਲੀਡ ਸਿੱਖਾਂ ਦਾ। ਪੰਜਾਬ ਦਾ ਅਸਲ ਸਿੱਖ ਜਿਹੜੇ ਸਾਰਾ ਪੰਜਾਬ ਇਹਨਾਂ ਕੋਈ ਹੈ ਨਾ ਹੁਣ ਵੀ, ਉਹ ਸਿੱਖ ਜਿਹੜਾ ਸੀ ਤਾਰਾ ਸਿੰਘ, ਉਹਨੂੰ ਕਿਹਾ ਵੀ ਤੂੰ ਸਾਡੇ ਨਾਲ ਇਧਰ ਪਾਕਿਸਤਾਨ ਨਾ ਗਿਆ ਨਾ। ਉਹ ਨਾ ਆਇਆ। ਉਹਨਾਂ ਹਿੰਦੂਆਂ ਨੇ ਕਿਹਾ ਉਹ ਗਾਂ ਇਹ ਖਾਂਦੇ ਮੁਸਲਮਾਨ ਸੀ ਜਾ ਕੇ ਉਹ ਫਿਰ ਉਹਨੇ ਐਲਾਨ ਕਰਤਾ ਕਿ ਅਸੀਂ ਹਿੰਦੁਸਤਾਨ ਆ ਗਏ। ਛੇ ਸਾਡੇ ਵੱਟ ਕੋਈ ਆ ਫਿਰ ਉੱਠ ਕੇ ਆਏ। ਅੱਛਾ ਅੱਛਾ, ਇਹ ਦੱਸੋ ਵੀ ਆਪਣਾ ਤੁਸੀਂ 60 'ਚ ਗਏ ਇੱਕ ਵਾਰੀ, ਫੇਰ ਮੁੜ ਕੇ ਆਪਣੇ ਜੇਦ, ਹਾਂ, ਤੇ ਹੁਣ ਹੋ ਗਏ 40 ਤੇ 60 ਸਾਲ ਹੋਰ ਹੋ ਗਏ ਉਹ ਪਿੰਡ ਵੇਖੇ ਨੂੰ। ਹੁਣ ਦਿਲ ਕਰਦਾ ਉਹਦੇ ਪਿੰਡ ਵੇਖਣ ਨੂੰ? ਹਾਂ, ਦਿਲ ਤਾਂ ਕਰਿਆ ਉਹਨਾਂ ਕਰ, ਬਲਕਿ ਮੈਨੂੰ ਬੱਚੇ ਨੇ ਦਿਖਾ ਲਿਆ ਤੇ ਆਹ ਸਾਡਾ ਪਿੰਡ ਚਾਹੀਦਾ ਅਤੇ ਇੰਟਰਨੈਟ ਤੇ। ਅੱਛਾ ਅੱਛਾ, ਉਹ ਯਾਦ ਹੈ ਆਪਣਾ ਕਿੱਥੇ ਘਰ ਕਿੱਥੇ? ਨਹੀਂ ਜੀ, ਉਹ ਤੇ ਏਦਾਂ ਹੀ ਹੈਰਾਨ ਹੋ ਗਿਆ। ਮੈਂ ਕਿਹਾ ਯਾਰ ਦੇਖਦਾ ਜਦੋਂ ਜਾ ਕੇ ਹੁਣ ਵੇਖਿਆ ਜੀ? ਹਾਂ, ਹੁਣ ਦੇਖਿਆ। ਬਲਕਿ ਫਿਰ ਮੈਂ ਚੁੱਪ ਕਰ ਗਿਆ। ਮੈਂ ਜ਼ਿਹਨ 'ਚ ਆ ਗਈ ਤੇ ਆਹ ਪਿੰਡ ਜਿਸ ਦਿਨ ਤੂੰ ਆਇਆ ਇੱਥੇ, ਉਸ ਦਿਨ ਕੀ ਸੀਗਾ? ਅੱਜ ਹੀ ਸਮਝ ਆਉਂਦੀ ਆ ਵੀ ਸ਼ਹਿਰ ਹੁੰਦਾ ਹੈ। ਹੁਣ ਨਹੀਂ ਸਮਝ ਆਉਂਦਾ ਕਿ ਕਿਆ ਉਹੀ ਆ। ਤੇ ਇੱਥੇ ਬੋਏ ਵਾਢੀ ਹੋ ਗਈ ਤੇ ਐਸੇ ਜਨਾ ਚੰਦ ਇੱਕ ਘਰ ਸੀਗੇ ਜਿਹੜੇ ਪੱਕੇ ਸੀ। ਜਦੋਂ ਅਸੀਂ ਆਏ ਚੰਦ ਘਰ ਸੀਗੇ ਜਾਂ ਗੁਰਦੁਆਰਾ ਸੀ ਪੱਕਾ, ਬਾਕੀ ਸਭ ਕੱਚਾ ਸੀ ਸਾਰਾ ਕੱਚਾ। ਹੁਣ ਇਸ ਪਿੰਡ 'ਚ ਵੜ ਜਾਓ ਤੁਹਾਨੂੰ ਇੱਟ ਰੋੜਾ ਨਹੀਂ ਕੱਚਾ। ਜੇਦ ਕਿਵੇਂ ਦਾ ਸੀ? ਉਹ ਵੀ ਕੱਚਾ ਸੀ? ਹੈਂ, ਜੇਦ? ਜੈਦ? ਜੈਦ ਤਾਂ ਹੁਣ ਤਾਂ ਮੈਂ ਤਾਂ ਕਿਹਨਾਂ ਉਦੋਂ ਉਹ ਵੀ ਕੱਚਾ ਸੀ, ਕੋਈ ਪੱਕੇ ਵੀ ਹੈਗੇ। ਕੁਛ ਪੱਕੇ ਸੀ, ਸਾਡੇ ਵੀ ਪੱਕੇ ਸੀਗੇ। ਆ ਨੰਬਰਦਾਰ ਪੱਕੇ। ਕਿੱਥੇ ਸੀ ਘਰ ਆਪਣਾ ਤੁਹਾਡਾ ਜੇਦ 'ਚ? ਘਰ ਸਾਡਾ ਸੀਗਾ ਸੁਨਿਆਰੇ ਜਿਹੜੇ ਸੀ ਨਾ ਉੱਥੇ, ਹੁਣ ਵੀ ਬਾਅਦ ਪਤਾ ਨਹੀਂ ਹੁਣ ਹੈਗੇ ਕਿ ਨਹੀਂ। ਉਹਨਾਂ ਮੁੰਡਾ ਇੱਕੋ ਹੀ ਸੀਗਾ, ਬਾਕੀ ਉਹ ਮਰ ਮੁੱਕ ਗਿਆ, ਕਿਸੇ ਦੇ ਲਾਭ ਨਹੀਂ ਹੋਏ। ਤੇ ਉਹਨਾਂ ਦਾ ਚੁਆਰਾ ਸੀ, ਉਹਦੇ ਲਾਗੇ ਸਾਡਾ ਘਰ। ਚੁਆਰੇ ਦੇ ਲਾਗੇ ਮਸਜਿਦ? ਮੇਰੇ ਬਾਅਦ ਜਦੋਂ ਮੈਂ ਗਿਆ ਉਦੋਂ ਉਹਨੂੰ ਪਟਵਾਰ ਕਰਨਾ ਬਣਾਇਆ। ਉਦੋਂ ਪਟਵਾਰ ਕਰਨਾ? ਉੱਥੇ ਪਟਵਾਰ ਕਰਨਾ ਤੁਹਾਡੇ ਘਰ ਜੀ? ਸਾਡੇ ਘਰ ਚਾਚਿਆਂ ਦੇ ਘਰ ਜਿਹੜੇ ਸੀ ਉਹ ਸੱਤ ਜਿਹੜਾ ਐਨ ਚੜ੍ਹਦੇ ਪਾਸੇ। ਅੱਛਾ ਅੱਛਾ, ਪੱਕੇ ਮਕਾਨ ਸੀ। ਪੱਕੇ ਮਕਾਨ। ਅੱਛਾ, ਕੋਈ ਮਸਜਿਦ ਤੋਂ ਕਿੰਨੀ ਕੁ ਦੂਰ ਪੈਂਦਾ ਸੀ?
ਮਸਜਿਦਾਂ ਸਾਡੇ ਸੀ ਦੋ। ਅੱਛਾ ਜੀ। ਇੱਕ ਤਾਂ ਵੱਡੀ ਜਿਹੀ ਮਸਜਿਦ ਜਿਹੜੀ ਜੱਟਾਂ ਦੀ, ਹੂੰ ਉਹ ਤਾਂ ਬਹੁਤ ਖੁੱਲੀ, ਹੂੰ ਬਹੁਤ ਥੋੜੀ ਤੇਜ਼ੀ ਮਸਜਿਦ ਸੀ। ਵਿੱਚ ਉਹਦੇ ਜਨਾਬ ਅਸੀਂ ਲਾਗੇ ਬੋਰਡ ਲਗਾਇਆ ਸੀ, ਉੱਥੇ ਪੰਚਾਇਤ ਵੀ ਪੈਂਦੀ ਹੁੰਦੀ, ਪੰਚਾਇਤਾਂ ਉੱਥੇ ਹੁੰਦੀਆਂ। ਅੱਛਾ ਅੱਛਾ। ਮਸ਼ਾਵਰਖਾਨਾ ਬਣਾਇਆ, 19-20 ਖਾਨੇ ਬਣਾਇਆ ਪਿੰਡ ਨੇ। ਹੂੰ ਇੱਕ ਖੂਹੀ ਪਿੰਡ 'ਚ ਬਲਦਿਆ ਲੋਕਾਂ ਨੇ ਲਵਾਈ, ਅੱਛਾ ਜੀ। ਉਹਦੇ ਵਿੱਚ ਪਾਣੀ ਕੱਢ ਕੇ ਨਾ ਉਹ ਢੀਂਗਲੀ ਨਾਲ, ਹੂੰ ਉਹ ਲੰਮੀ ਖੁੱਲੀ ਸੀ, ਲੋਕੀ ਸਾਰਾ ਪਿੰਡ ਉੱਤੋਂ ਪਾਣੀ ਪੀਂਦਾ ਅੱਛਾ ਅੱਛਾ। ਡਾਉਂਦੇ। ਹੂੰ ਉਹ ਹਕੀਕਤ ਸਿੰਘ ਇੱਥੇ ਦਾ ਬੱਤੀ ਦਾ ਵਾ, ਹੂੰ ਉਹ ਜੋ ਕੁਝ ਜਾਣਦਾ ਬੋਲਦਾ, ਉਹਨੇ ਕਿਹਾ ਵੀ ਮੈਂ ਜੀ ਸਭ ਕੁਝ ਲੈਣਾ, ਉਹ ਰਖਵਾ ਉਹ ਕਲਾਸ ਕਰ ਹੂੰ। ਬਦਮਾਸ਼ ਸਾਹਿਬ ਬੰਦਾ ਹੈ। ਬੜਾ ਮਤਲਬ ਕਿ ਬੜਾ ਤੇ ਹੁਣ ਸਿਹਤ ਤੇ ਠੀਕ ਹੈ, ਅੱਜ ਲੈ ਜਾਈਏ ਪਿੰਡ ਆਪਣੇ ਜੇਜੀ ਦੇ ਚਲੇ ਜਾਓ। ਨਹੀਂ ਹੁਣ ਤੁਰ ਤੇ ਨਹੀਂ ਹੁੰਦਾ, ਨਹੀਂ ਤੁਰ ਹੁੰਦਾ। ਆ ਹੁਣ ਇਹ ਮੋਟਰਸਾਈਕਲ ਤੇ ਉਧਰ ਜਿੱਧਰ ਧਰਨ ਖੜ ਰਹੇ ਨਾ, ਹੂੰ ਉੱਥੇ ਚਲੇ ਜਾਂਦਾ ਹੁੰਦਾ, ਹੂੰ ਆਪ ਵੀ ਚਲੇ ਜਾਣਾ ਕਈ ਸਾਹ ਲੈ ਕੇ। ਹੂੰ। ਸਾਹ ਬਹੁਤ ਚੜਦਾ ਹੁਣ, ਕਮਜ਼ੋਰੀ ਬਹੁਤ। ਕਮਜ਼ੋਰੀ ਹੋ ਗਈ। ਅੱਛਾ ਅੱਛਾ ਅੱਛਾ। ਅੱਛਾ ਇਹ ਦੱਸੋ ਕਿ ਉਹ ਜੇ ਆਪਾਂ ਗੱਲ ਕਰਦੇ ਹੁੰਦੇ ਵੀ ਟਾਈਮ ਦੀ, ਮਾਹੌਲ ਦੀ, ਲੋਕਾਂ ਦੇ ਆਪਸ ਦੇ ਵਿੱਚ ਅਖਲਾਕ ਦੀ, ਕਿਵੇਂ ਉਹ ਉਦੋਂ ਦਾ ਟਾਈਮ ਸੀ ਜਿਹੜਾ ਉਹ ਲੋਕਾਂ ਦਾ ਅਖਲਾਕ ਮੁਹੱਬਤ ਜਾਂ ਹੋਣ ਦੀ ਆਪਾਂ ਗੱਲ ਕਰੀਏ, ਤੁਹਾਨੂੰ ਕਿਹੜਾ ਵੈਸੇ ਠੀਕ ਲੱਗਦਾ? ਉਦੋਂ ਯਾਰ ਕੁਛ ਜ਼ਮਾਨਾ ਅੱਛਾ ਸੀ ਜ਼ਮਾਨਾ। ਅੱਛਾ ਜ਼ਮਾਨਾ। ਹੁਣ ਤੇਜ਼ ਹੋ ਗਿਆ ਜ਼ਮਾਨਾ। ਹੁਣ ਤਾਂ ਬੰਦਾ ਡਾਹ ਹੀ ਨਹੀਂ ਲੈਂਦਾ, ਪਤਾ ਹੀ ਨਹੀਂ ਲੱਗਦਾ ਬੰਦਾ ਵਿੱਚੋਂ ਕੀ ਹੈ ਉਹਨੇ ਦਾ। ਚਲੋ ਮਿਹਰਬਾਨੀ, ਬਹੁਤ ਸ਼ੁਕਰੀਆ। ਕੀਤੀ ਬਜ਼ੁਰਗਾਂ ਨਾਲ ਗੱਲ, ਜੈਦ ਪਿੰਡ ਤੋਂ ਜਿਹੜੇ ਉੱਠ ਕੇ ਆਏ ਸੀ, ਉਹਨਾਂ ਦੀ ਕਹਾਣੀ, ਉਹਨਾਂ ਦੀ ਦਾਸਤਾਨ, ਉਹਨਾਂ ਦੀ ਸਟੋਰੀ ਜਿਹੜੀ ਉਹਨਾਂ ਕੋਲੋਂ ਸੁਣੀ। ਅੱਛਾ ਬਾਬਾ ਜੀ, ਕੁਛ ਸ਼ਾਇਰੀ ਸ਼ੂਰੀ ਵੀ ਆਉਂਦੀ ਹੁੰਦੀ, ਕੁਛ ਸੁਣਾਓ ਕੁਛ ਸਾਨੂੰ। ਉਹ ਮੈਂ ਕੱਲ ਹੁਣ ਕਹਿ ਕੇ ਆਇਆ ਸੀ, ਮੇਰੇ ਜੋ ਨੋਟਬੁੱਕ ਜਿਹੜੀ ਆ, ਜਿਹੜੇ ਕੋਈ ਯਾਦ ਨੇ ਯਾਰ ਬਹੁਤ ਸਾਰਾ, ਕੋਈ ਇੱਕ ਸ਼ੇਰ ਆਉਂਦਾ, ਕੋਈ ਦੋ ਆਉਂਦੇ ਆ। ਸੁਣਾ ਦਿਓ ਇੱਕ ਦੋ ਸੁਣਾ ਦਿਓ। ਅੱਛਾ ਹੁਣ ਇੱਥੇ ਬਹਿ ਕੇ ਮੈਂ ਸਾਰੀ ਸ਼ਾਇਰੀ ਦੀ ਅੱਛਾ। ਗਾਲਬਨ 100 ਤੋਂ ਉੱਪਰ ਮੌਜੂ ਮੈਂ ਲਿਖਿਆ, ਔਰ ਸ਼ੇਰ ਵੀ ਲਿਖੇ ਆ ਬਾਬਿਆਂ ਦੇ ਕੋਲ। ਬਾਬਿਆਂ ਦੇ ਕੋਲ ਇੱਕ ਬਜ਼ੁਰਗ ਸੀ, ਅਤੇ ਮੇਰੇ ਬੜੇ ਪਿਆਰੇ, ਉਹਨਾਂ ਨੂੰ ਸੁਣਾਉਣਾ ਬਹੁਤ ਸੁਣਦੇ ਰਹੇ। ਅਤੇ ਇੱਥੇ ਪਿੰਡ ਦੇ ਵਿੱਚ ਵੀ ਇੱਕ ਰਜਪੂਤ ਆ, ਉਹ ਵੀ ਬਾਬਾ ਬਜ਼ੁਰਗ ਆ, ਉਹਨਾਂ ਕੋਲ ਸੁਣਾਉਣਾ। ਜ਼ਿਆਦਾਤਰ ਮੈਂ ਨਾ ਇਹਨਾਂ ਬਾਬਿਆਂ ਕੋਲ ਉਮਰ ਗੁਜ਼ਾਰੀ ਹੈ। ਅੱਛਾ ਹੁਣ ਤੁਹਾਨੂੰ ਮੈਂ ਦੱਸਾਂ ਥੋੜ੍ਹੀ ਜਿਹੀ ਗੱਲ ਮੈਨੂੰ ਯਾਦ, ਹਾਂਜੀ ਹਾਂਜੀ, ਜਿਹੜੀ ਯਾਦ ਆ ਇਹ ਕੀ ਹੈ ਕਿ ਯਾਦ ਆ ਬਹਾਨੇ, ਤੁਹਾਨੂੰ ਜਿਹੜੀ ਯਾਦ ਉਹ ਦੱਸੋ। ਇੱਥੇ ਬੈਠਾ ਮੈਂ, ਆ ਬਾਬੇ ਹੁਣ ਜਿੱਦ ਕੇ ਬੈਠੇ ਬੰਦੇ ਆਏ ਮਜ਼ਦੂਰੀ ਕਰਨਾ, ਉਹ ਮਜ਼ਦੂਰੀ ਕਰਕੇ ਤਾਂ ਉਹਨੂੰ ਮਜ਼ਦੂਰੀ ਨਾ ਮਿਲੀ। ਉਹ ਇੱਥੇ ਬਹਿ ਗਿਆ ਵਿਚਾਰੇ, ਉਹਨਾਂ ਗੱਲਬਾਤ ਸੁਣਾਈ ਵੀ ਯਾਰ ਰੋਟੀ ਟੁੱਕ ਵੀ ਲੈਣਾ, ਆਟਾ ਵੀ ਲੈਣਾ, ਅਤੇ ਉਹ ਨੂੰ ਮਾਲ ਤੱਕ ਦੇ ਕਰ ਫਿਰ ਬਹੁਤ ਮਾੜੀ ਗੱਲ ਹੈ, ਮੇਰੇ ਦਿਨ 'ਚ ਬੜੀ ਗੱਲ ਹੈ। ਯਾਰ ਇਹ ਕੀ ਬਣਿਆ, ਇਹ ਗਰੀਬ ਬੰਦੇ ਆ। ਇੱਥੇ ਮੈਂ ਕਿਹਾ ਵੀ ਇਸ ਮੌਕੇ 'ਤੇ ਕੋਈ ਲਿਖਣਾ ਚਾਹੀਦਾ, ਇੱਥੇ ਲਿਖਣਾ ਉਹ ਕਾਗਜ਼ ਹੁੰਦਾ, ਪੈਨਸਲ ਕੋਲ ਰੱਖ ਉੱਥੇ ਮੈਂ ਲਿਖਿਆ है, कहता इस दौर में पागल तू किसको पुकारे, ये दौलत है अमीरों की गरीबों की कमाई, ये दौलत है अमीरों की गरीबों की कमाई, क्यों अर्ज़ है इतना जे खून गरीबों का पी जाते हैं जालम बेखौफ खुदा। बिकते हैं बाजार में बच्चे भी किसी के, बिकते हैं बाजार में बच्चे भी किसी के, ये जिंदगी भी गरीबों को क्यों रास ना आई। वाह जी वाह, क्या बात। ये जिंदगी की गरीबों को क्यों रास ना आई, तन पे नहीं है कपड़ा रोटी नहीं मुयस्सर, ऐ उम्रे खिताब तुझे जागना है। वाह जी वाह, ऐ उम्रे खिताब तुझे जागना है। अच्छा शिकवा मैं करूं किस पे, गुनाहगार ना हो जाऊं।
रब ने किया हाँ, शिकवा मैं करो किससे किस गुनाहगार पर ना हो जाए। गुनाहगार ना हो जाऊं। ये दुनिया भी आका है तूने बनाई हाँ, बनाई तो तू मैं कहते गिरा हाँ, इधर फिर वो मैं नोट कर लिख लिया बहुत लेके बढ़िया। फिर पिंड जाके नोट अच्छा वो बाद इतना ही कि जो कुछ होना से बाबे ने सुना देना उन्हें मेरी दाल बड़ी कर ते वो लिखी जाना लोग जाके कर लेना इतना सी कम तुले जाता शेर बना ਅੱਛਾ ਅੱਛਾ, ਜਿਹੜੇ ਉਹ ਉਜਾੜੇ ਵੇਖੇ ਉਹਨਾਂ ਦਾ ਵੀ ਕੁਝ ਲਿਖਿਆ? नहीं होना नहीं ऐसे जेड़ा मौजूद इतने देखा ਇੱਥੇ ਜੋ ਵੇਖਿਆ? जो देखा उसे मैं लिखा हर मौजूद से लिखा ਚਲੋ असल मैं हूँ तो थोड़ी जी गल ਹਾਂਜੀ तुम भी सुन लैनगे अज कोई 8-10-15 दिन मैं भी छड़ गया अखा कुछ ठीक नहीं सी ऑपरेशन कराया तो लिखना छड़ गया वो बैठे बैठे मैं उठ बैठा पिंड में दुकान से जिते पहला ਹਾਂਜੀ उठे बैठे बैठे एवं जेहन च गल आ गई मैं शेर लिखा वो शेर नूं तुसीं गौर करके सुनना ਕਰਨ ਦੇ ਸੇ ਗੱਲ ਬਾਬਾ ਜੀ ਹੋਣਾ ਨਾਲ ਪੁੱਛੀ ਜਿਹੜੀ ਵਿਛੋੜੇ ਦੀ ਦਾਸਤਾਨ ਤੇ ਸਾਂਝ ਜਲਾ ਦੀ ਉਹ ਸਾਰੀ ਗੱਲਬਾਤ ਜਿਹੜੀ ਪਾਰਟੀਸ਼ਨ ਤੋਂ ਪਹਿਲੇ ਦੀ 47 ਦੀ ਵੰਡ ਤੋਂ ਪਹਿਲੇ ਦੀ ਇਹਨੂੰ ਲੋਕ ਬਜ਼ੁਰਗ ਉਜਾੜੇ ਵੀ ਆਖਦੇ ਆ। ਉਹਨਾਂ ਉਜਾੜਿਆਂ ਦੀ ਦਾਸਤਾਨ ਕਿਵੇਂ ਰਸਤੇ ਦੇ ਵਿੱਚ ਹੀ ਵਾਲਦਾ ਮਾਂ ਆਪਣੀ ਭੈਣ ਜਿਹੜੀ ਵਾ ਉਹਨੂੰ ਖੋ ਬੈਠੇ ਦੁਨੀਆ ਤੋਂ ਚਲੇ ਗਏ ਕਿੱਦਾਂ ਮਾੜਾ ਟਾਈਮ ਸੀ ਉਹ ਕਿੱਦਾਂ ਮਾੜਾ ਜੇ ਆਪਾਂ ਗੱਲ ਕਰੀਏ ਵੀ ਉਹ ਵਕਤ ਐਸਾ ਜਿਹੜਾ ਅਸੀਂ ਇਹਨੇ ਬਜ਼ੁਰਗ ਕਹਿੰਦੇ ਹੁੰਦੇ ਵੀ ਉਹ ਦੁਬਾਰਾ ਤੋਬਾ ਕਰੀ ਆਵੇ ਨਾ ਜ਼ਿੰਦਗੀ ਵਿੱਚ ਦੁਬਾਰਾ ਉਹ ਟਾਈਮ ਨਾ ਆਵੇ बल्कि कई दफा याद आना डर आना सुत्या ने उठ वो जेह्ड़े देखे सी ना उत्थे ਹਾਂਜੀ नज़ारे देखे सी कतल देखे सी मैं क्या मेरा चाचा मेरे खड़िया की गल है सारी फैमिली खड़ी सी ये क्रैशिया की गल ढिड दे लागे उठ जसा पिया ਅਸੀਂ ਉਹ ਸਾਰੇ ਜੀ ਇਕੱਠੇ ਚਾਚਾ ਸਾਡਾ ਜਵਾਨ ਸੀ ਉਹਨੇ ਮਾਰੀ ਆਪਣੇ ਸਿੱਖ ਨੇ ਤਲਵਾਰ ਇੱਥੇ ਬਰਛੀ ਮਾਰੀ ਤਲਵਾਰ ਵੀ ਨਾ ਮਾਰੀ ਬਰਸੀ ਕਿੰਨੇ ਉਹ ਨਾ ਪਤਾ ਨਾ ਲੱਗਾ ਜਥਾ ਆ ਗਿਆ ਨਹੀਂ ਪੈ ਗਿਆ ਤਾਂ ਉਹ ਵੀ ਨੱਠ ਕੇ ਕਿਤੇ ਨਹੀਂ ਜਾਣਾ ਅੱਛਾ ਇੱਥੇ ਵੱਜੀ ਤਲਵਾਰਾਂ 3 ਵੱਜੀਆਂ ਤੇ ਇੱਥੇ ਉਹਨੇ ਬਰਛੀ ਇਹਦੇ ਵਿੱਚ ਮਾਰੀ ਪੱਟ ਕੇ ਗਾਂ ਲਗਾਤੀ ਉਹ ਮੰਗੇ ਪਾਣੀ ਬਾਪ ਮੇਰਾ ਗਿਆ ਤਾਂ ਉਹਨੇ ਜੁੱਤੀ ਭਰ ਕੇ ਲਿਆਂਦੀ ਪਾਣੀ ਛਪੜੀ 'ਚ ਮੀਂਹ ਪਿਆ ਉਹ ਲਿਆ ਕੇ ਤੇ ਮੂੰਹ 'ਚ ਪਾਇਆ ਆਪਣੇ ਭਰਾ ਤੇ ਫਿਰ ਫੌਜ ਆਈ ਤਾਂ ਉਹਨਾਂ ਨੇ ਬਾਜ਼ਾਰ 'ਚ ਪਿਆ ਜਾ ਕੋਈ ਚੀਜ਼ ਆ ਅਸੀਂ ਫਸਲਾਂ ਦੇ ਨਿਕਲ ਕੇ ਫਿਰ ਇਕੱਠੇ ਹੋਏ ਉਹਨੂੰ ਫਿਰ ਬਾਪ ਮੇਰੇ ਨੇ ਉਹ ਘਰੀਸ ਕੇ ਗੱਡੀ ਦੇ ਉੱਤੇ ਜਾ ਕੈਂਪ 'ਚ ਪੜਿਆ ਬਚ ਗਏ ਹਾਂ ਬਚ ਗਿਆ तो इदा के वो खौफनाक टाइम से देखे किसी टाइम बयान ना रोन लग पड़ा बहुत बड़ा वक्त देखे ਸੋ ਇਹਨਾਂ ਕਹਾਣੀਆਂ ਨੂੰ ਰੱਖਣ ਦਾ ਮਕਸਦ ਇਹ ਹੈ ਵੀ ਇਹਨਾਂ ਲੋਕਾਂ ਨੇ ਉਦੋਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕਿਵੇਂ ਪਾਕਿਸਤਾਨ ਬੱਲੇ ਬੱਲੇ ਮੈਂ ਤਾਂ ਹੈਰਾਨ ਹਾਂ ਕਿ ਲੋਕ ਕਿੱਦਾਂ ਦੇ ਆ ਅਸੀਂ ਕਿੱਦਾਂ ਹਾਸਲ ਕੀਤਾ ਪਤਾ ਕੀ ਹੈ ਅਸੀਂ ਬਲਕਿ 8-10 ਸਾਲ ਤਾਂ ਇੱਦਾਂ ਸੀ ਤੇ ਇੰਨਾ ਹੋਣਾ ਤੇ ਉਹ ਫਲਾਣੇ ਨਹੀਂ ਆ ਕੇ ਮਿਲ ਗਏ ਲੇਕਿਨ ਫੌਜ ਹੋਣਾ ਨੱਠ ਜਾਣਾ ਸਾਰੇ ਪਿੰਡ ਨੇ ਆਪਣੀਆਂ ਬਣਾ ਲਈ ਸਾਰੇ ਨੇ ਇੰਨਾ ਪਿਆਰ ਹੁਣ ਤਾਂ ਕੋਈ ਇੱਕ ਦੂਸਰੇ ਨਾਲ ਲੱਗ ਰਹੇ ਨੇ ਨਾ ਪਤਾ ਨਹੀਂ ਵਾਹ ਕਿੱਥੋਂ ਆ ਗਈ ਚਲੋ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਸਟੋਰੀਆਂ ਜਿੰਨੀਆਂ ਇਹਨਾਂ ਦੀਆਂ ਬਜ਼ੁਰਗਾਂ ਦੀਆਂ ਆਪ ਦਿੱਤੀਆਂ ਹੱਡ ਦਿੱਤੀਆਂ ਤੁਹਾਡੇ ਤੱਕ ਰੱਖਦੇ ਰਹੀਦਾ ਤੇ ਰੱਖਦੇ ਰਵਾਂਗੇ ਇਨਸ਼ਾਅੱਲਾ ਇਸ ਤਰ੍ਹਾਂ ਦੀ ਇੱਕ ਹੋਰ ਕਹਾਣੀ ਲੈ ਕੇ ਬਹੁਤ ਜਲਦ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਲਈ ਨਾਸਰ ਢਿੱਲੋਂ ਤੇ ਸਾਰੀ ਟੀਮ ਨੂੰ ਇਜਾਜ਼ਤ ਦਿਓ ਮਿਲਦੇ ਹਾਂ ਫਿਰ ਰੱਬ ਰੱਖ